ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 1 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਵਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਇਸ ਦੇ ਬਾਰੇ ਤੁਸੀਂ ਇਹਨਾਂ ਨੂੰ ਜਿਹੜਾ ਜੀ ਸੰਪਰਕ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਤੋਂਗ, ਹਰਬੰਸ ਕੌਰ ਤੋਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਵੀਰ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸੱਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਕਿਸਾਨਾਂ ਦੇ ਜੋ ਕੁਝ ਦਿੱਲੀ ਦੇ ਵਿੱਚ ਹੋ ਰਿਹਾ ਹੈ, ਉਹ ਤੁਸੀਂ ਮਿੰਟੂ ਗੁਰਸਰੀਆ ਤੋਂ ਸੁਣਿਆ ਹੀ ਹੋਣਾ ਆ। ਉਹਨਾਂ ਦਾ ਜਿਹੜੀ ਗੱਲਬਾਤ ਸੀ ਉਹ ਕਿਸੇ ਤਰ੍ਹਾਂ ਸਿੱਟੇ ਨਹੀਂ ਚੜ ਸਕੀ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਪਹਿਲਾਂ ਵੀ ਬੇਨਤੀ ਕਰਦੇ ਆ ਰਹੇ ਹਾਂ, ਕੁਝ ਕੁ ਜਿਹੜੀਆਂ ਗੱਲਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇੱਕ ਤਾਂ ਰਾਈਟ ਨਾਓ ਇਸ ਵੇਲੇ 64th ਸਟਰੀਟ ਜਿਹੜੀ ਮੈਨਹਟਨ ਆ ਨਿਊਯਾਰਕ, ਉੱਥੇ ਪ੍ਰੋਟੈਸਟ ਹੋ ਰਿਹਾ ਫਾਰਮਰਸ ਦੇ ਹੱਕ ਦੇ ਵਿੱਚ। ਸੋ ਜਿੰਨੇ ਵੀ ਪੰਜਾਬੀ ਸਾਡੇ ਭੈਣ ਭਰਾ ਨਿਊਯਾਰਕ ਵਿੱਚ ਸੁਣ ਰਹੇ ਹੈਗੇ ਆ, ਨਿਊਯਾਰਕ 64th ਸਟਰੀਟ ਮੈਨਹਟਨ ਦੇ ਵਿੱਚ ਇਸ ਟਾਈਮ ਰਾਈਟ ਨਾਓ ਜਿਹੜਾ ਆ ਪ੍ਰੋਟੈਸਟ ਕਾਫੀ ਵੱਡਾ ਜਿਹੜਾ ਆ ਕਿਸਾਨਾਂ ਦੇ ਹੱਕ ਦੇ ਵਿੱਚ ਹੋ ਰਿਹਾ ਹੈਗਾ। ਇਸੇ ਤਰ੍ਹਾਂ ਹੋਰ ਵੀ ਬਹੁਤ ਖਬਰਾਂ ਆ ਰਹੀਆਂ ਵੀ ਕੱਲ ਨੂੰ ਬੁੱਧਵਾਰ ਨੂੰ ਵੀ ਪ੍ਰੋਟੈਸਟ ਹੋਣਾ ਆ, ਸ਼ਨੀਚਰਵਾਰ ਨੂੰ ਵੀ ਗੱਲਬਾਤ ਹੋ ਰਹੀ ਆ। ਸੋ ਜਿੱਦਾਂ ਜਿੱਦਾਂ ਡਿਟੇਲ ਚ ਆਊਗੀ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ। ਪਰ ਇੰਨਾ ਜ਼ਰੂਰ ਹੋਣਾ ਚਾਹੀਦਾ ਵੀ ਜੇ ਪ੍ਰੋਟੈਸਟ ਕਰਨਾ ਫਿਰ ਕਾਫੀ ਵੱਡਾ ਹੀ ਹੋਣਾ ਚਾਹੀਦਾ, ਜੇ ਖਾਸ ਕਰਕੇ ਕਾਰਾਂ 'ਚ ਕਰਨਾ ਜਾਂ ਹੋਰ। ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਜਿਹੜਾ ਪਾਰਕ ਆ ਜਾਂ ਕੋਈ ਵੀ ਜਿਹੜਾ ਸਿਟੀ ਆ ਉਹ ਤੁਹਾਨੂੰ ਇਸ ਟਾਈਮ 50 ਤੋਂ ਵੱਧ ਬੰਦਿਆਂ ਨੂੰ ਇਕੱਠੇ ਕਰਨ ਦੇ ਲਈ ਅਲਾਓ ਕਰੇਗਾ। ਜੇ ਕਿਸੇ ਨੇ ਕੌਂਸਲੇਟ ਵੀ ਜਾਣਾ, ਮੈਨੂੰ ਲੱਗਦਾ ਨਹੀਂ ਸੈਨ ਫਰਾਂਸਿਸਕੋ 'ਚ ਵੀ ਸਿਚੁਏਸ਼ਨ ਬੈਡ ਆ ਕਰੋਨਾ ਨੂੰ ਲੈ ਕੇ। ਈਵਨ ਜਿੱਥੇ ਅਸੀਂ ਸਾਡਾ ਸਟੂਡੀਓ ਆ ਸੈਂਟਾ ਕਲਾਰਾ ਕਾਉਂਟੀ ਨੇ ਤਾਂ ਇਹ ਕਹਿਤਾ ਵੀ ਜੇ ਤੁਹਾਡੇ ਜਿਹੜੇ ਰੈਜ਼ੀਡੈਂਟ ਆ ਤੁਸੀਂ 150 ਮੀਲ ਤੋਂ ਬਾਹਰ ਜਾਂਦੇ ਆ ਸੈਂਟਾ ਕਲਾਰਾ ਤੋਂ, ਮੁੜ ਕੇ ਆ ਕੇ ਤੁਹਾਨੂੰ 14 ਦਿਨ ਲਈ ਕੁਆਰੰਟੀਨ ਕਰਨਾ ਪਊਗਾ। ਸੋ ਕਾਫੀ ਸਟ੍ਰਿਕਟ ਕੰਡੀਸ਼ਨਸ ਹੈਗੀਆਂ। ਸੋ ਇੱਕੋ ਇੱਕ ਮੇਰੇ ਹਿਸਾਬ ਨਾਲ ਤਰੀਕਾ ਹੈਗਾ, ਜਿਹੜਾ ਚਾਹੇ ਤੁਸੀਂ ਕਾਰਾਂ ਦੀ ਰੈਲੀ ਹੋਵੇ, ਟਰੱਕਾਂ ਦੀ ਰੈਲੀ ਹੋਵੇ, ਵਿੱਚ ਬੈਠ ਕੇ ਜਿਹੜਾ ਤੁਸੀਂ ਹਾਈਵੇ ਤੇ ਜਾਂ ਸਟਰੀਟ ਤੇ ਜਾ ਸਕਦੇ ਹੈਗੇ ਆ। ਦੂਸਰੇ ਨੰਬਰ ਤੇ ਰਾਜਕਨਵੀਰ ਸਿੰਘ ਜੀ, ਜਿਹੜਾ ਇੰਟਰਨੈਸ਼ਨਲ ਮੀਡੀਆ ਆ ਉਸ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਇਸ ਪ੍ਰੋਟੈਸਟ ਨੂੰ ਕਵਰ ਕੀਤਾ ਆ। ਕੱਲ ਨਿਊਯਾਰਕ ਟਾਈਮ ਨੇ, ਵਾਲ ਸਟਰੀਟ ਜਰਨਲ ਨੇ ਬਹੁਤ ਹੀ ਵਧੀਆ ਜਿਹੜੀ ਕਵਰੇਜ ਦਿੱਤੀ ਹੈਗੀ ਆ। ਤੇ ਹੁਣ ਹਿੰਦੁਸਤਾਨ ਦਾ ਜਿਹੜਾ ਗੋਦੀ ਮੀਡੀਆ ਆ ਤੇ ਜਿਹੜੇ ਉੱਥੇ ਦੇ ਮੋਦੀ ਭਗਤ ਆ, ਉਹਨਾਂ ਨੂੰ ਜਿਹੜੀ ਆ ਹੁਣ ਕਾਫੀ ਜਿਹੜੀਆਂ ਮਿਰਚਾਂ ਲੱਗੀਆਂ ਆ ਕੱਲ ਦੀ, ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਸਟੇਟਮੈਂਟ ਦਿੱਤੀ ਹੋਈ ਹੈਗੀ ਆ ਕਿਸਾਨਾਂ ਦੇ ਹੱਕ ਦੀ। ਸੋ ਇਹ ਦੇਖਦੇ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਪਰ ਇੱਕ ਗੱਲ ਹੋਰ ਜ਼ਰੂਰ ਆਪਾਂ ਸਰੋਤਿਆਂ ਨਾਲ ਸਾਂਝੀ ਕਰਨੀ ਆ। ਮੈਂ ਬਹੁਤ ਸਾਰੇ ਜਿਹੜੇ ਗੋ ਫੰਡ ਮੀ ਪੇਜ ਆ ਉਹਨਾਂ ਦੇ ਨਾਮ ਸ਼ੇਅਰ ਕੀਤੇ ਆ, ਤੇ ਪਤਾ ਨਹੀਂ ਕਿਹਨੂੰ ਪੁੱਛ ਕੇ ਉਹ ਪੈਸੇ ਇਕੱਠੇ ਕਰੀ ਜਾਂਦੇ ਆ। ਇੱਕ ਨੇ ਤਾਂ $60,000 ਤੋਂ ਵੀ ਉੱਪਰ ਇਕੱਠਾ ਕਰ ਲਿਆ ਆ, ਜਦ ਕਿ ਉੱਥੋਂ ਜਿੰਨੇ ਵੀ ਉਹਨਾਂ ਦੇ ਮੋਹਰੀ ਹੈਗੇ ਕਿਸਾਨ ਲੀਡਰ ਆ, ਚਾਹੇ ਲੱਖਾ ਸਿਧਾਣਾ ਜਾਂ ਹੋਰ, ਉਹ ਕਹਿੰਦੇ ਵੀ ਅਸੀਂ ਕਿਸੇ ਤੋਂ ਪੈਸੇ ਦੀ ਮੰਗ ਨਹੀਂ ਕੀਤੀ ਹੈਗੀ। ਸੋ ਕਿਤੇ ਇਹ ਉਹੀ ਨਾ ਗੱਲ ਹੋਵੇ ਜਿਹੜੇ IT ਸੈੱਲ ਹੈਗੇ ਆ, ਉਹੋ ਹੀ ਆਪਣਾ ਪੇਜ ਸੈੱਟ ਕਰਕੇ ਨਾਲੇ ਤਾਂ ਤੁਹਾਡੇ ਛਿੱਤਰ ਮਾਰੀ ਜਾਣ ਤੇ ਨਾਲੇ ਤੁਹਾਡੇ ਪੈਸੇ ਖਾਈ ਜਾਣ। ਸੋ ਪਲੀਜ਼ ਮੇਕ ਸ਼ੋਰ ਕਰੋ, ਜਿਸ ਤਰ੍ਹਾਂ ਹਮੇਸ਼ਾ ਹੀ ਆਪਾਂ ਬੇਨਤੀ ਕਰਦੇ ਆਏ ਆ, ਜੇ ਕਿਸੇ ਦੀ ਹੈਲਪ ਕਰਨੀ ਆ ਤੁਸੀਂ ਆਪਣੇ ਆਪਣੇ ਪਿੰਡਾਂ 'ਚ, ਤੁਹਾਨੂੰ ਪਤਾ ਹੁੰਦਾ ਆ ਵੀ ਪਿੰਡ ਵਾਲਾ ਕਿਹੜਾ ਬੰਦਾ ਸ਼ਰੀਫ ਆ, ਕਿਹੜਾ ਇਸ ਕੰਮ ਦੇ ਲਈ ਦੇ ਸਕਦਾ ਪੈਸੇ, ਲੰਗਰ ਦੇ ਲਈ ਜਾਂ ਜੋ ਵੀ ਕਿਸੇ ਨੂੰ ਵੀ ਹੈਲਪ ਕਰਨੀ ਆ, ਸੋ ਉਹਨਾਂ ਨੂੰ ਦਿਓ।
ਨਾ ਕਿ ਕਿਸੇ ਆਰਗੇਨਾਈਜੇਸ਼ਨ, ਹੁਣ ਪਤਾ ਨਹੀਂ ਕਿਹੜੀ ਆਰਗੇਨਾਈਜੇਸ਼ਨ ਕਿੱਦਾਂ ਦੀ ਹੈਗੀ ਆ, ਸੋ ਇਹ ਜ਼ਰੂਰ ਜਿਹੜੀ ਆ ਧਿਆਨ 'ਚ ਗੱਲ ਰੱਖੋ। ਜੀ। ਜੀ ਬਿਲਕੁਲ ਇਹ ਬਹੁਤ ਅਹਿਮ ਜਿਹੜੀ ਇਹ ਚੀਜ਼ ਹੈਗੀ ਆ। ਸੋ ਰਾਈਟ ਨਾਓ ਹਰ ਇੱਕ ਦੀ ਨਜ਼ਰ ਜਿਹੜੀ ਇਸ ਦੇ ਉੱਤੇ ਆ। ਸੋ ਕਿਉਂਕਿ ਸਰਕਾਰ ਤਾਂ ਟਰਾਈ ਕਰ ਰਹੀ ਆ ਵੀ ਇਸ ਸੰਘਰਸ਼ ਨੂੰ ਕਿਸੇ ਤਰੀਕੇ ਨਾਲ ਫੇਲ ਕੀਤਾ ਜਾਵੇ, ਤਾਰਪੀਡੋ ਜਿਹੜਾ ਉਹ ਕਰ ਦਿੱਤਾ ਜਾਵੇ, ਤਾਂ ਜੋ ਇਹਨਾਂ ਦੇ ਵਿਚਾਲੇ ਫੁੱਟ ਪੈ ਜਾਵੇ, ਤਾਂ ਇਹ ਸਾਰਾ ਕੁਛ ਜਿਹੜਾ ਉਹ ਹੋ ਜਾਵੇ। ਸੋ ਇਹ ਜ਼ਰੂਰੀ ਆ ਵੀ ਆਪਾਂ ਇਸ ਦੇ ਉੱਤੇ ਜਿਹੜਾ ਉਹ ਧਿਆਨ ਜਿਹੜਾ ਉਹ ਦਈਏ। ਕਿਹੜੇ ਲੋਕ ਬਗੈਰ ਕਿਸੇ ਦੀ ਆਗਿਆ ਤੋਂ ਜਿਹੜਾ ਆ ਉਹ ਡਾਲਰ ਇਕੱਠੇ ਕਰੀ ਜਾ ਰਹੇ ਆ। ਇਹ ਹਰ ਵਾਰੀ ਹੀ ਜਿਹੜਾ ਇਹ ਹੁੰਦਾ ਆਇਆ ਆ, ਤੇ ਇਹਦੇ ਤੋਂ ਬਾਅਦ ਦੇ ਵਿੱਚ ਫਿਰ ਬਦਨਾਮੀ ਜਿਹੜੀ ਆ ਉਹ ਬਾਅਦ ਦੇ ਵਿੱਚ ਵੱਖਰੀ ਜਿਹੜੀ ਉਹ ਲੋਕਾਂ ਨੂੰ ਖੱਟਣੀ ਪੈਂਦੀ ਆ। ਉਹ ਕਿਉਂਕਿ ਫਿਰ ਜਿਹਨੇ ਕਹਿਣਾ ਉਹਨੇ ਉਹ ਬੰਦੇ ਦਾ ਤਾਂ ਨਾਂ ਨਹੀਂ ਲੈਣਾ ਵੀ ਕੌਣ ਕਰ ਰਿਹਾ, ਉਹ ਸਾਰਿਆਂ ਨੂੰ ਇਕੱਠੇ ਜਿਹੜੇ ਉਹ ਵਲੇਟ ਲੈਂਦੇ ਨੇ, ਉਹ ਜੀ ਇਹਨਾਂ ਨੇ ਉਦੋਂ ਤਾਂ ਸਾਰਿਆਂ ਨੇ ਜਿਹੜਾ ਇੱਦਾਂ ਕੀਤਾ ਸੀਗਾ। ਸੋ ਇਹ ਬਹੁਤ ਜ਼ਰੂਰੀ ਆ ਵੀ ਇੱਦਾਂ ਦੀ ਚੀਜ਼ ਜਿਹੜੀ ਆ ਉਹ ਨਾ ਵਾਪਰਨ ਜਿਹੜੀ ਉਹ ਦਿੱਤੀ ਜਾਵੇ। ਸਮੇਂ ਰਹਿੰਦੇ ਹੋਏ ਇਸ ਉੱਤੇ ਜਿਹੜੀ ਆ ਆਵਾਜ਼ ਉਠਾ ਲੈਣੀ ਚਾਹੀਦੀ ਆ। ਦੇਖੋ ਕੱਲ ਬਲਤੇਜ ਪੰਨੂ ਹੁਣਾਂ ਨੇ ਵੀ ਦੱਸਿਆ, ਅੱਜ ਮਿੰਟੂ ਹੁਣਾਂ ਨੇ ਵੀ ਦੱਸਿਆ ਵੀ ਕਿਸੇ ਨੇ ਵੀ ਉੱਥੋਂ ਮੰਗ ਨਹੀਂ ਕੀਤੀ, ਵੀ ਉਹ ਖੁਦ ਜਿਹੜੇ ਉੱਥੇ ਜਾ ਕੇ ਆਏ ਨੇ, ਵੀ ਜਿਹੜੇ ਚਾਹੀਦੇ ਨੇ ਵੀ ਉਹ ਖੁਦ ਉੱਥੇ ਪਰਚੀ ਕੱਟਦੇ ਨੇ, ਸਾਰਾ ਕੁਛ ਜਿਹੜਾ ਉਹ ਉੱਥੇ ਹੋ ਰਿਹਾ ਹੈ, ਜਿਹੜਾ ਵੀ ਕੋਈ ਸਪੋਰਟ ਕਰਨਾ ਚਾਹੁੰਦਾ ਆ। ਕਿਉਂਕਿ ਬਾਅਦ ਦੇ ਵਿੱਚ ਤਾਂ IT ਸੈੱਲ ਵਾਲਿਆਂ ਨੇ ਹੋਰ ਵਾਧੂ ਦਾ ਰੌਲਾ ਪਾਈ ਜਾਣਾ, ਕਿਉਂਕਿ ਤੁਹਾਨੂੰ ਤਾਂ ਸਾਰੇ ਖਾਲਿਸਤਾਨੀ ਕਹਿੰਦੇ ਆ, ਜਿਹੜੇ ਇੰਡੀਆ ਨੂੰ ਜਿਹੜਾ ਉਹ ਫੰਡਿੰਗ ਵੀ ਬਾਹਰੋਂ ਹੁੰਦੀ ਆ। ਹਾਂ ਜੀ, ਫੰਡਿੰਗ ਬਾਹਰੋਂ ਹੁੰਦੀ ਆ। ਉਹਨਾਂ ਨੇ ਬਾਅਦ ਦੇ ਵਿੱਚ ਇੱਕ ਹੋਰ ਇਸ ਪਾਸੇ ਵੱਲ ਨੂੰ ਜਿਹੜਾ ਮੋੜ ਕੱਟ ਕੇ ਹੋਰ ਸੰਘਰਸ਼ ਨੂੰ ਜਿਹੜਾ ਬਦਨਾਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਹੈ। ਸੋ ਪਹਿਲਾਂ ਹੀ ਜਿਹੜਾ ਉਹ ਬਚੇ ਰਹੋ। ਤੇ ਬਾਕੀ ਜਿਹੜਾ ਹਰਜੋਤ ਸਿੰਘ ਜੀ ਨੇ ਪੁਆਇੰਟ ਉਠਾਇਆ ਆ, ਉਹ ਵੀ ਬਹੁਤ ਅਹਿਮ ਵਿਚਾਰਨ ਦੀ ਜਿਹੜੀ ਲੋੜ ਆ, ਵੀ ਕਿਹੜੇ ਲੋਕ ਇਹਦੇ ਨਾਂ ਦੇ ਉੱਤੇ ਡਾਲਰ ਇਕੱਠੇ ਕਰੀ ਜਾਂਦੇ ਆ। ਉਹ IT ਸੈੱਲ ਵਾਲੇ ਹੀ ਨਾ ਹੋਣ, ਬਾਅਦ 'ਚ ਉਹਨਾਂ ਨੇ ਇੱਦਾਂ ਭਾਵੁਕ ਜਿਹੀਆਂ ਤਸਵੀਰਾਂ ਪਾ ਕੇ ਤੇ ਇੱਦਾਂ ਦੀਆਂ ਗੱਲਾਂ ਕਰਕੇ ਤੇ ਤੁਹਾਡੇ ਜਿਹੜੇ ਆ ਉਹ ਮਿਹਨਤ ਦੀ ਕਮਾਈ ਜਿਹੜੀ ਹਥਿਆ ਲੈਣੀ ਆ, ਤੇ ਫਿਰ ਵਹਿੰਦੇ ਰਹੋ। ਸੋ ਤਰੀਕਾ ਇਹੀ ਆ, ਜਿਹੜੇ ਪਿੰਡਾਂ ਤੋਂ ਤੁਸੀਂ ਆਏ ਆ, ਜਿਹੜੇ ਉੱਥੇ ਜਥੇ ਜਾ ਰਹੇ ਨੇ, ਜਿਹੜੇ ਉੱਥੇ ਮਦਦ ਕਰ ਰਹੇ ਆ, ਉਹਨਾਂ ਦੀ ਮਦਦ ਕੀਤੀ ਜਾਓ। ਆਪਾਂ ਜਦੋਂ ਵੀ ਇੱਥੇ ਹਰਜੋਤ ਸਿੰਘ ਜੀ ਅਮਰੀਕਾ ਦੇ ਵਿੱਚ ਕੋਈ ਵੀ ਤਰਾਸਦੀ ਵਾਪਰਦੀ ਆ, ਚਾਹੇ ਭੁਚਾਲ ਦੀ ਆ ਤੇ ਚਾਹੇ ਕੋਈ ਅੱਗ ਦੀ ਹੁੰਦੀ ਆ, ਲੋਕ ਉਦੋਂ ਉਹਨਾਂ ਨੂੰ ਜਿਹੜੀਆਂ ਰੋਜ਼ਮਰਰਾ ਦੀਆਂ ਜਿਹੜੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਆ ਉਹ ਪਹੁੰਚਾਉਂਦੇ ਨੇ। ਸੋ ਟਰਾਈ ਕਰੋ ਵੀ ਇੱਥੇ ਵੀ ਤੁਸੀਂ ਉਹ ਚੀਜ਼ਾਂ ਜਿਹੜੀਆਂ ਪਹੁੰਚਾਓ, ਚਾਹੇ ਕੰਬਲ ਆ ਤੇ ਚਾਹੇ ਚੱਪਲਾਂ ਆ ਤੇ ਚਾਹੇ ਟੁੱਥਬਰਸ਼ ਆ, ਪੇਸਟ ਆ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਪਹੁੰਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਬੀਬੀਆਂ ਨੇ, ਹੋਰ ਕਈ ਜਾਣੇ ਉੱਥੇ ਜਿਹੜੇ ਉਹ ਮੌਜੂਦ ਨੇ, ਬੱਚੇ ਨੇ, ਬਜ਼ੁਰਗ ਨੇ, ਸੋ ਉਹਨਾਂ ਦੇ ਨਾਲ ਮਿਲਦੀਆਂ ਜੁਲਦੀਆਂ ਜਿਹੜੀਆਂ ਚੀਜ਼ਾਂ ਆ ਉਹ ਪਹੁੰਚਾਉਣ ਦੀ ਜਿਹੜੀ ਉੱਥੇ ਕੋਸ਼ਿਸ਼ ਆ ਤੁਹਾਨੂੰ ਕਰਨ ਦੀ ਜ਼ਰੂਰਤ ਹੈਗੀ ਆ। ਤੇ ਸੋ ਜਾਂ ਫਿਰ ਜਿਹੜੀਆਂ ਉਹ ਆਰਗੇਨਾਈਜੇਸ਼ਨ ਉੱਤੇ ਕੰਮ ਕਰ ਰਹੀਆਂ ਹੈਗੀਆਂ, ਜਿਹੜੇ ਇਦਾਂ ਦੀ ਸੇਵਾ ਕਰ ਰਹੀਆਂ, ਉਹਨਾਂ ਦੇ ਨਾਲ ਡਾਇਰੈਕਟ ਜਿਹੜਾ ਕੰਟੈਕਟ ਕੰਟੈਕਟ ਕਰੋ। ਦੇਖੋ ਪਰ ਇਦਾਂ ਨਾ ਹਾਂ ਕਰੋ, ਕਿਉਂਕਿ ਹਰ ਵਾਰੀ ਬਦਨਾਮੀ ਹੁੰਦੀ ਆ ਤੇ ਤੁਸੀਂ ਪੈਸੇ ਵੀ ਦਸਾਂ ਨੌਹਾਂ ਦੀ ਕਮਾਈ ਦੇ ਦਿੰਦੇ ਆ, ਮੁੜ ਕੇ ਫਿਰ ਆਪਾਂ ਗਾਲਾਂ ਵੀ ਕੱਢਦੇ ਆ। ਆਪਾਂ ਦੇਖਿਆ ਰੀਸੈਂਟਲੀ ਆਮ ਆਦਮੀ ਪਾਰਟੀ ਵੇਲੇ ਕੀ ਹੋਇਆ ਹੈਗਾ ਆ, ਫਿਰ ਹੁਣ ਤੇ ਗਾਲਾਂ ਕੱਢੀ ਜਾਂਦੇ ਆ, ਰਾਈਟ। ਸੋ ਇਹ ਬਹੁਤ ਧਿਆਨ ਰੱਖਣਯੋਗ ਗੱਲ ਹੈਗੀ ਆ। ਜੀ ਦੂਸਰੀ ਗੱਲ ਇਹ ਆ ਰਾਜਕਨਵੀਰ ਸਿੰਘ ਜੀ, ਬਈ 1 ਮਿਲੀਅਨ ਤੋਂ ਵੱਧ ਜਿਹੜੇ ਪੰਜਾਬੀ ਆ ਘੱਟੋ ਘੱਟ ਮੇਰੇ ਹਿਸਾਬ ਨਾਲ ਅਮਰੀਕਾ ਕੈਨੇਡਾ 'ਚ ਵੱਸਦੇ ਆ, ਹੋਰ ਮੁਲਕਾਂ ਦੇ ਵਿੱਚ ਵੀ। ਜਿਹੜੇ ਇੰਡੀਆ ਦਾ IT ਸੈੱਲ ਹੈਗਾ ਆ, ਜਿਹੜੇ ਉਹਨਾਂ ਦੇ ਮੋਦੀ ਭਗਤ ਆ, ਉਹਨਾਂ ਨੇ ਜਿਹੜਾ ਆ ਆਈ ਸਪੋਰਟ ਫਾਰਮਰਸ ਬਿੱਲ ਦਾ ਬਹੁਤ ਜ਼ਿਆਦਾ ਟਵਿੱਟਰ ਤੇ ਰੌਲਾ ਪਾਇਆ ਆ। ਕੈਨੇਡਾ ਦੇ ਜਿਹੜੇ ਕੁਝ ਪੰਜਾਬੀ ਆ, ਉਹਨਾਂ ਨੇ ਅੱਗੇ ਲੱਗ ਕੇ ਟਵਿੱਟਰ ਦੇ ਉੱਤੇ ਇਹ ਵੇਵ ਚਲਾਈ ਸੀ ਪਈ ਵੀ ਸਪੋਰਟ ਫਾਰਮਰਸ, #ਫਾਰਮਰਸ ਪ੍ਰੋਟੈਸਟ, ਹਨਾ। ਹਰ ਰੋਜ਼ ਉਹ ਸ਼ਾਮ ਨੂੰ 7 ਵਜੇ ਤੋਂ ਲੈ ਕੇ 11 ਵਜੇ ਤਾਈਂ ਕੈਲੀਫੋਰਨੀਆ ਕੈਲੀਫੋਰਨੀਆ ਟਾਈਮ ਟਾਈਮ ਤੇ ਜੀ ਵੱਖ-ਵੱਖ ਹੋਰ ਮੁਲਕਾਂ ਦੇ ਟਾਈਮ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਆਪਣੇ, ਜੇ ਕਿਤੇ 1-1 ਮਿਲੀਅਨ ਵੀ ਹੋ ਜਾ ਤਾਂ ਉਹ ਪੂਰਾ ਧੂੰਆਂ ਕੱਢ ਸਕਦੇ ਆ। ਸੋ ਟਵਿੱਟਰ ਦੇ ਉੱਤੇ ਹੀ ਇੰਨਾ ਕੁਝ ਜਾਣ ਦੇ ਨਾਲ ਜਿਹੜਾ ਇੰਟਰਨੈਸ਼ਨਲ ਮੀਡੀਆ ਹੈਗਾ, ਚਾਹੇ ਉਹ ਜਾਪਾਨ ਦਾ ਆ, ਅਮਰੀਕਾ ਦਾ, ਕੈਨੇਡਾ ਦਾ, ਆਸਟ੍ਰੇਲੀਆ ਦਾ, ਉਹਨਾਂ ਨੇ ਵੱਡੀਆਂ-ਵੱਡੀਆਂ ਸਟੋਰੀਆਂ ਲਾਈਆਂ। ਸੋ ਪਲੀਜ਼ ਅੱਜ ਵੀ ਸ਼ਾਮ ਨੂੰ 7 ਵਜੇ ਤੋਂ ਲੈ ਕੇ 11 ਵਜੇ ਤਾਈਂ ਜਿਨ੍ਹਾਂ ਕੋਲ ਜੀ ਟਵਿੱਟਰ ਦੇ ਅਕਾਊਂਟ ਨਹੀਂ, ਉਹ ਅਕਾਊਂਟ ਬਣਾ ਲਓ, ਕੋਈ ਬਾਹਲਾ ਔਖਾ ਨਹੀਂ। ਸਾਰਾ ਕੁਝ ਤੁਸੀਂ ਸਿੱਖ ਸਕਦੇ ਆ YouTube ਤੋਂ। ਤੇ ਸਪੋਰਟ ਫਾਰਮਰਸ 7 ਵਜੇ ਤੋਂ ਲੈ ਕੇ 11 ਵਜੇ ਤਾਈਂ ਜਿਹੜਾ ਆ, ਜੇ ਦੇਖੋ ਵੀ ਇੱਕ ਫੈਮਿਲੀ 'ਚ 5-5 ਜਾਣੇ ਵੀ ਕਰਨ ਆਪਣੇ-ਆਪਣੇ ਨਾਂ ਤੇ ਕਿੱਥੇ ਉਹ ਗੱਲ ਪਹੁੰਚਦੀ ਆ। ਜੀ ਮੈਂ ਦੇਖ ਰਿਹਾ ਆ ਛੋਟੀਆਂ ਬੱਚੀਆਂ ਸਕੂਲ ਨੂੰ ਜਾਂਦੀਆਂ ਹੋਈਆਂ ਆਪਣੇ ਬੈਕਪੈਕ ਦੇ ਪਿੱਛੇ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਫਾਰਮਰ ਪ੍ਰੋਟੈਸਟ ਦੇ ਜਿਹੜੇ ਆ ਹੈਸ਼ਟੈਗ ਲਾ ਕੇ ਜਾ ਰਹੀ ਆ। ਇੱਕ ਜਿਹੜੀ ਚੀਜ਼ ਆ ਦੇਖਦੇ ਜਾਈਏ ਆਪਾਂ ਨਾ, ਕਈ ਵਾਰੀ ਆਪਣੇ ਸਪੈਲਿੰਗ ਬਣਾ ਲੈਂਦੇ ਆ। ਸੋ ਫਾਰਮਰ ਪ੍ਰੋਟੈਸਟ ਹੈਸ਼ਟੈਗ ਆਪਾਂ ਯੂਜ਼ ਕਰਨਾ ਆ, ਜਿਹਨੂੰ ਆਪਾਂ ਟ੍ਰੈਂਡਿੰਗ ਦੇ ਵਿੱਚ ਲੈ ਕੇ ਆਉਣਾ ਆ। ਹੈਸ਼ਟੈਗ ਫਾਰਮਰ ਪ੍ਰੋਟੈਸਟ, ਇਹਦੇ ਵਿੱਚ ਐਸ ਨਾ ਫਾਰਮਰਸ ਦੇ ਪਿੱਛੇ, ਫਾਰਮਰ ਦੇ ਪਿੱਛੇ ਆ, ਨਾ ਪ੍ਰੋਟੈਸਟ ਦੇ ਪਿੱਛੇ ਆ। ਸੋ ਫਾਰਮਰ ਪ੍ਰੋਟੈਸਟ ਤੇ ਜਾਂ ਫਿਰ ਜਿਹੜਾ ਆਈ ਸਟੈਂਡ ਵਿਦ ਜਿਹੜੇ ਫਾਰਮਰਸ ਚੈਲੰਜ, ਉਹ ਵੀ ਜਿਹੜਾ ਨਾਲ ਲਾਓ, ਪਰ ਮੇਨ ਜਿਹੜਾ ਆ ਉਹ ਫਾਰਮਰ ਪ੍ਰੋਟੈਸਟ ਆ।
ਸੋ ਧੰਨਵਾਦ ਕਰਦੇ ਹਾਂ ਅਸੀਂ ਆਪਣੀ ਗਵਾਂਢੀ ਮੁਲਕ ਦੇ ਜਿਹੜੇ PM ਆ ਜਸਟਿਨ ਟਰੂਡੋ ਉਹਨਾਂ ਦਾ। ਉਹਨਾਂ ਨੇ ਇਸ ਦੇ ਪ੍ਰਤੀ ਜਿਹੜੀ ਆਵਾਜ਼ ਜਿਹੜੀ ਉਠਾਈ ਆ। ਉੱਥੋਂ ਦੇ ਹੋਰ ਵੀ ਤਕਰੀਬਨ ਸਾਰੇ ਹੀ ਪਾਰਟੀ ਦੇ ਲੀਡਰਾਂ ਨੇ ਇਸ ਦੇ ਪ੍ਰਤੀ ਜਿਹੜੀ ਆਵਾਜ਼ ਉਠਾਈ ਆ। ਮਿਸ਼ੀਗਨ ਦੇ ਇੱਕ ਕਾਂਗਰਸਮੈਨ ਡੈਮੋਕ੍ਰੇਟਿਕ ਪਾਰਟੀ ਦੇ ਜਿਹੜੇ ਆ ਪੁਰੀ ਹੁਣੀ ਉਹਨਾਂ ਨੇ ਵੀ ਇਸ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਆ। ਅਮਰੀਕਾ ਦੇ ਵਿੱਚ ਅਜੇ ਵੀ ਘੱਟ ਹੈਗਾ ਆ। ਇਹ ਆਪਾਂ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਜਿਨ੍ਹਾਂ ਦੀ ਵੀ ਪਹੁੰਚ ਜਿਹੜੀ ਪਾਰਟੀ ਤੱਕ ਵੀ ਜਿਹੜੀ ਉਹ ਹੈਗੀ ਆ, ਉਹਨਾਂ ਨੂੰ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਵੀ ਭਾਈ ਕਿਰਪਾ ਕਰਕੇ ਇਹਨਾਂ ਦਾ ਜਿਹੜਾ ਆ ਉਹ ਸਾਥ ਦਿਓ। ਇਹਨਾਂ ਦੇ ਮੂੰਹੋਂ ਵੀ ਇੱਦਾਂ ਦੀਆਂ ਗੱਲਾਂ ਇਹਨਾਂ ਦੇ ਟਵਿੱਟਰ ਦੇ ਉੱਤੇ, ਇਹਨਾਂ ਦੇ ਫੇਸਬੁੱਕ ਦੇ ਉੱਤੇ ਜਿਹੜਾ ਆ ਉਹ ਤੁਸੀਂ ਇਹਨਾਂ ਤੋਂ ਅਖਵਾਓ, ਇਹਨਾਂ ਤੋਂ ਬੁਲਾਓ, ਤਾਂ ਜੋ ਜਿਹੜੇ ਆ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਪ੍ਰੈਸ਼ਰ ਜਿਹੜਾ ਉਹ ਪਵੇ। ਕੈਨੇਡਾ ਦੇ ਨਾਲ ਤਾਂ ਆਪਾਂ ਆਲਰੇਡੀ ਆਪਾਂ ਜਾਣਦੇ ਹੀ ਹੈਗੇ ਆ ਵੀ ਕਿਸ ਤਰੀਕੇ ਦੇ ਨਾਲ ਭਾਰਤ ਵਾਲੇ ਜਿਹੜੇ ਉਹਨਾਂ ਨੂੰ ਜਿਹੜੇ ਉਹ ਦੇਖਦੇ ਆ। ਸੋ ਪੰਜਾਬੀਆਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਇਸ ਟਾਈਮ ਫਾਰਮਰਸ ਨੂੰ ਜਿਹੜਾ ਪ੍ਰੋਟੈਸਟ ਆ ਉਹ ਕਰਨਾ ਪੈ ਰਿਹਾ ਆ। ਜਿਹੜਾ ਅੱਡ ਆ ਉਹਨਾਂ ਦਾ ਲੱਗਾ ਆ, ਸਿਰ ਉਹਨਾਂ ਦਾ ਜਿਹੜਾ ਨਾਲ ਦੇ ਨਾਲ ਲੱਗਾ ਆ। ਇੱਕ ਪਾਸੇ ਤਾਂ ਜਿਹੜਾ ਡਾਇਰੈਕਟ ਜਿਹੜੇ ਫਾਰਮ ਬਿੱਲਾਂ ਦੇ ਵਿਰੋਧ ਦੇ ਵਿੱਚ ਆਏ ਹੋਏ ਆ, ਦੂਜੇ ਪਾਸੇ ਜਿਹੜਾ ਉੱਥੇ ਦਾ ਗੋਦੀ ਮੀਡੀਆ ਆ ਉਹਨਾਂ ਨੂੰ ਵੀ ਐ ਤਗੜੇ ਜਵਾਬ ਜਿਹੜੇ ਸਾਡੇ ਪੰਜਾਬੀ ਆ ਉਹ ਹੁਣ ਅੰਗਰੇਜ਼ੀ ਦੇ ਵਿੱਚ ਜਿਹੜੇ ਆ ਉਹ ਦੇਣ ਡੇ ਆ। ਵੀ ਡੋਂਟ ਵਾਂਟ ਯੂ ਟੂ ਕਵਰ ਅਸ। ਉੱਥੇ ਉਹਨਾਂ ਨੇ ਜ਼ੀ ਦਾ, ਆਜ ਤੱਕ ਦਾ, ਸੋ ਰਿਪਬਲਿਕ TV, ਇੱਦਾਂ ਦੇ ਜਿਹੜੇ ਗੋਦੀ ਮੀਡੀਆ ਵਿਕੇ ਹੋਏ ਮੀਡੀਆ ਉਹਨਾਂ ਦਾ ਨਾਮ ਜਿਹੜਾ ਉਹ ਲਿਖ ਕੇ ਯੂ ਆਰ ਫੇਕ ਮੀਡੀਆ, ਡੋਂਟ ਕਵਰ ਅਸ। ਸੋ ਇੱਦਾਂ ਦੇ ਜਿਹੜੀਆਂ ਫਟੀਆਂ ਲੈ ਕੇ ਵੀ ਜਿਹੜੇ ਹੁਣ ਉੱਥੇ ਪਹੁੰਚੇ ਹੋਏ ਨੇ। ਸੋ ਬਦਨਾਮੀ ਉਹਨਾਂ ਨੂੰ ਚੰਗੀ ਜਿਹੜੀ ਆ ਉਹ ਇਸ ਟਾਈਮ ਜਿਹੜੀ ਦਿੱਤੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਇਹ ਜਿਹੜੇ ਆ ਉਹ ਦੇਖੀ ਜਾ ਰਹੀ ਆ। ਸੋ ਹਰਜੋਤ ਸਿੰਘ ਜੀ, ਇੱਕ ਚੀਜ਼ ਹੋਰ ਦੇਖੀ ਗਈ ਹੈ ਟਵਿੱਟਰ ਦੇ ਉੱਤੇ, ਜਿਹੜੇ 29 ਅੱਜ ਟ੍ਰੈਂਡ ਕਰ ਰਹੇ ਸੀ ਉਹਨਾਂ ਵਿੱਚੋਂ 7 ਜਿਹੜੇ ਟ੍ਰੈਂਡਿੰਗ ਟੌਪਿਕ ਸੀ ਉਹ ਫਾਰਮਰ ਦੇ ਨਾਲ ਸੰਬੰਧਿਤ ਜਿਹੜੇ ਉਹ ਸੀਗੇ। ਸੋ ਇਹ ਵੀ ਇੱਕ ਜਿਹੜੀ ਉਹ ਚੀਜ਼ ਆ। ਸੋ ਆਪਾਂ ਜੇ ਸਾਰੇ 7 ਨੂੰ ਵੱਖ-ਵੱਖ ਦੀ ਥਾਂ ਦੇ ਉੱਤੇ ਇੱਕੋ ਦੇ ਵਿੱਚ ਇਕੱਠਾ ਜਿਹੜਾ ਕਰ ਦਈਏ ਵੀ #ਫਾਰਮਰ ਪ੍ਰੋਟੈਸਟ ਕਰਕੇ ਜਿਹੜਾ ਉਹ ਕੀਤਾ ਜਾਵੇ, ਤਾਂ ਹੋਰ ਵੀ ਜ਼ਿਆਦਾ ਜਿਹੜਾ ਆ ਉਸ ਦੇ ਉੱਤੇ ਜ਼ੋਰ ਜਿਹੜਾ ਉਹ ਦੇਖਣ ਨੂੰ ਮਿਲੂਗਾ। ਬਿਲਕੁਲ ਰਾਜਕਰਮਜੀਤ ਸਿੰਘ ਜੀ, ਆਪਾਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਵੀ ਇਹ ਆਪਾਂ ਜਿਹੜੇ ਹੈਸ਼ਟੈਗ ਉਹ ਪਾ ਦਾਂਗੇ ਤਾਂ ਕਿ ਉਹਨੂੰ ਕੱਟ ਪੇਸਟ ਕਰਕੇ ਤੁਸੀਂ ਗਾਹਾਂ ਦੇ ਗਾਹਾਂ ਕਰ ਦਿਓ। ਠੀਕ ਜੀ ਹੈ। ਬਿਲਕੁਲ, ਪੰਜਾਬੀ ਰੇਡੀਓ USA ਟਵਿੱਟਰ ਦੇ ਉੱਤੇ ਵੀ ਹੈਗਾ ਆ। ਸੋ ਉੱਥੇ ਵੀ ਆਪਾਂ ਲਗਾਤਾਰ ਅਪਡੇਟਸ ਜਿਹੜੇ ਆ ਇਸ ਹੈਸ਼ਟੈਗ ਦੇ ਨਾਲ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਜ਼ਰੂਰ ਜਿਹੜੇ ਵੀ ਟਵਿੱਟਰ ਦੇ ਉੱਤੇ ਨਹੀਂ ਹੈਗੇ, ਆਓ ਟਵਿੱਟਰ ਦੇ ਉੱਤੇ ਵੀ ਆਓ, ਕਿਉਂਕਿ ਅੱਜ ਕੱਲ੍ਹ ਟਵਿੱਟਰ ਦੇ ਉੱਤੇ ਜਿਹੜੀ ਆਵਾਜ਼ ਜਿਹੜੀ ਉਹ ਜ਼ਿਆਦਾ ਸੁਣੀ ਜਾਂਦੀ ਹੈ। ਸੋ ਉੱਥੇ ਆਪਾਂ ਇਹ #ਫਾਰਮਰ ਪ੍ਰੋਟੈਸਟ ਜਿਹੜਾ ਉਸਨੂੰ ਵੱਧ ਤੋਂ ਵੱਧ ਚਲਾਉਣਾ ਆ। ਅੱਜ ਸ਼ਾਮ ਨੂੰ ਫਿਰ ਕੈਲੀਫੋਰਨੀਆ ਟਾਈਮ ਦੇ ਮੁਤਾਬਕ 7 ਵਜੇ ਤੋਂ ਲੈ ਕੇ ਜਿਹੜੇ ਆ ਇਹ ਤੇ ਰਾਤ ਦੇ ਜਿਹੜੇ ਆ 12 ਵਜੇ ਤੱਕ, ਜਦੋਂ ਤੱਕ ਵੀ ਤੁਹਾਡੇ ਕੋਲ ਜਿਹੜਾ ਉਹ ਟਾਈਮ ਹੈਗਾ ਆ, ਤੁਸੀਂ ਜ਼ਰੂਰ ਜਿਹੜਾ ਉਹ ਲੈ ਕੇ ਜਾਓ ਜੀ। ਬਿਲਕੁਲ, ਹੋਰ ਵੀ ਕੋਈ ਜਿਹੜਾ ਭੈਣ ਭਰਾ ਆਪਣਾ ਕਿਤੇ ਵੀ ਪ੍ਰੋਟੈਸਟ ਕਰ ਰਹੇ ਆ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਨਾਲ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਹੋਰ ਆਪਣੇ ਸਰੋਤੇ ਉਹਨਾਂ ਤੱਕ ਪਹੁੰਚਾ ਦਾਂਗੇ। ਇੱਕ ਵਾਰੀ ਫੇਰ ਰਾਈਟ ਨਾਓ ਇਸ ਟਾਈਮ ਲਾਈਵ ਮੈਨਹਟਨ ਦੇ ਵਿੱਚ ਨਿਊਯਾਰਕ 'ਚ 64 ਸਟਰੀਟ ਤੇ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਆ ਕਿਸਾਨਾਂ ਦੇ ਹੱਕ 'ਚ ਹੋ ਰਿਹਾ। ਕੱਲ ਬੇਕਰਸਫੀਲਡ 'ਚ ਵੀ ਕਾਫੀ ਵੱਡਾ ਪ੍ਰੋਟੈਸਟ ਹੋਇਆ ਸੀ। ਉੱਥੇ ਦਾ ਲੋਕਲ ਜਿਹੜਾ ਮੀਡੀਆ ਹੈਗਾ ਆ, ਇੰਗਲਿਸ਼ ਮੀਡੀਆ, ਉਸਨੇ ਪੂਰਾ ਜਿਹੜਾ ਕਵਰ ਕੀਤਾ ਸੀ। ਸੋ ਇਸੇ ਤਰ੍ਹਾਂ ਕੱਲ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਸੀ। ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਤੇ ਕਮਲਾ ਹੈਰਿਸ ਦੋਨਾਂ ਵੱਲੋਂ ਜਿਹੜੀਆਂ ਆ ਸਿੱਖ ਕੌਮ ਨੂੰ ਵਧਾਈਆਂ ਦਿੱਤੀਆਂ ਗਈਆਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ। ਤੇ UK ਤੋਂ ਖਬਰ ਆ ਰਹੀ ਆ, ਉੱਥੇ UK ਦੇ ਵਿੱਚ ਇੱਕ ਸਟਰੀਟ ਜਿਹੜੀ ਆ ਹੈਵਲੌਕ ਰੋਡ, ਉਸ ਦਾ ਨਾਮ ਬਦਲ ਕੇ ਗੁਰੂ ਨਾਨਕ ਰੋਡ ਰੱਖਿਆ ਗਿਆ ਆ। ਜੀ ਬਿਲਕੁਲ। ਤੇ ਆਪਾਂ ਜਿਹੜੀਆਂ ਹਰਜੋਤ ਸਿੰਘ ਜੀ ਇੱਥੇ ਦੀਆਂ ਖਬਰਾਂ ਦੇ ਉੱਤੇ ਵੀ ਜਿਹੜੀ ਉਹ ਆਪਾਂ ਜ਼ਰੂਰ ਨਾਲ ਦੇ ਨਾਲ ਜਿਹੜੀ ਉਹ ਨਜ਼ਰ ਮਾਰਾਂਗੇ। ਤੇ ਆਪਾਂ ਫਿਰ ਇੱਕ ਵਾਰੀ ਬੇਨਤੀ ਜਿਹੜੀ ਉਹ ਕਰਦੇ ਹਾਂ, ਇੱਕ ਤਾਂ ਕਿਸੇ ਨੂੰ ਵੀ ਅਜਾਈਂ ਜਿਹੜੇ ਫੰਡ ਆ ਉਹ ਨਾ ਦਿਓ। ਜਿੱਥੇ ਵੀ ਤੁਸੀਂ ਆਪਣੀ ਇਹ ਮਦਦ ਪਹੁੰਚਾਉਣਾ ਚਾਹੁੰਦੇ ਹੋ, ਡਾਇਰੈਕਟ ਉਹਨਾਂ ਪਿੰਡਾਂ ਤੱਕ, ਉੱਥੇ ਜਿਹੜੇ ਸੰਘਰਸ਼ ਦੇ ਵਿੱਚ ਜੋ ਲੋਕ ਤੁਹਾਡੇ ਨਜ਼ਦੀਕੀ ਜੁੜੇ ਹੋਏ ਆ, ਉਹਨਾਂ ਦੇ ਨਾਲ ਜਿਹੜਾ ਡਾਇਰੈਕਟ ਤੁਸੀਂ ਜਿਹੜਾ ਉਹ ਜੁੜੋ, ਉੱਥੇ ਜਿਹੜੀ ਸਪੋਰਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਬਾਕੀ ਜਿਹੜੀ ਇਸੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਵੀ ਜਿਹੜੇ ਟਵਿੱਟਰ ਦੇ ਉੱਤੇ, ਫੇਸਬੁੱਕ ਦੇ ਉੱਤੇ ਫਾਰਮਰ ਪ੍ਰੋਟੈਸਟ ਹੈਸ਼ਟੈਗ ਨੂੰ ਜਿਹੜਾ ਵਰਤਦੇ ਹੋਏ ਇਹਨਾਂ ਕਿਸਾਨਾਂ ਦੇ ਹੱਕ ਦੀਆਂ ਜਿਹੜੀਆਂ ਗੱਲਾਂ ਆ ਉਹ ਕਰੋ। ਸੁੱਤੇ ਹੋਏ ਲੋਕ ਵੀ ਕਈ ਜਿਹੜੇ ਜਾਗ ਕੇ ਹੁਣ ਇਹਨਾਂ ਸੰਘਰਸ਼ ਦੇ ਵਿੱਚ ਜਿਹੜੇ ਉਹ ਪਹੁੰਚੇ ਨੇ, ਕਿਉਂਕਿ ਬਦਖੋਈ ਬਹੁਤ ਲੋਕਾਂ ਨੇ ਜਿਹੜੀ ਕੀਤੀ ਵੀ ਤੁਸੀਂ ਕਿਉਂ ਜਿਹੜੇ ਭਾਈ ਸੁੱਤੇ ਜਿਹੜੇ ਉਹ ਰਹਿ ਗਏ ਆ, ਤੇ ਹੁਣ ਮੌਕੇ ਨੂੰ ਦੇਖਦੇ ਹੋਏ ਲੋਕ ਜਾ ਰਹੇ ਨੇ। ਚਲੋ ਕੋਈ ਨਹੀਂ, ਦੇਰ ਹੈ ਦੁਰਸਤ ਹੈ, ਆਪਣੇ ਭੈਣ ਭਰਾ ਨੇ, ਜੇ ਇਸ ਚੀਜ਼ ਦੀ ਸਪੋਰਟ ਕਰਦੇ ਨੇ ਤੇ ਆਪਾਂ ਨੂੰ ਉਹਨਾਂ ਨੂੰ ਜ਼ਰੂਰ ਦਿਲ ਦੇ ਨਾਲ, ਗੱਲ ਦੇ ਨਾਲ ਜਿਹੜਾ ਉਹ ਲਾਉਣਾ ਚਾਹੀਦਾ ਆ। ਇਸ ਮੌਕੇ ਆਪਾਂ ਨੂੰ ਹਰ ਇੱਕ ਦੇ ਸਾਥ ਦੀ ਜਿਹੜੀ ਉਹ ਜ਼ਰੂਰਤ ਆ। ਮੈਂ ਦੇਖ ਰਿਹਾ ਸੀ ਹਰਜੋਤ ਸਿੰਘ ਜੀ ਵੀ ਫੇਸਬੁੱਕ ਦੇ ਉੱਤੇ ਜਿਹੜੀ ਟਰੋਲ ਆਰਮੀ ਆ, IT ਸੈੱਲ ਵਾਲੇ ਆ,
ਉਹ ਦਿਲਜੀਤ ਨੂੰ ਵੀ ਕਹੀ ਜਾਂਦੇ ਆ ਤੂੰ ਪੋਲੀਟੀਸ਼ੀਅਨ ਆ, ਇਹ ਆ ਉਹ ਹੈ। ਉਹ ਵੀ ਫਿਰ ਅੱਗੋਂ ਜਿਹੜਾ ਸਿੱਧਾ ਹੋ ਕੇ ਬੋਲਦਾ, ਕਹਿੰਦੇ ਤੈਨੂੰ ਅਕਲ ਨਹੀਂ ਹੈਗੀ, ਇਦਾਂ ਦੀਆਂ ਗੱਲਾਂ ਜਿਹੜੀਆਂ ਕਰ ਰਹੇ ਆ। ਚਲੋ ਚੰਗਾ ਲੱਗਦਾ ਆ। ਇੱਕ ਆ ਗੁਰਦਾਸ ਮਾਨ ਜਿਹੜਾ ਜਿਹਨੇ ਪੰਜਾਬੀ ਦੇ ਨਾਂ ਦੇ ਉੱਤੇ ਪੂਰਾ ਜੀਵਨ ਜੀ ਜਿਹੜਾ ਆ ਉਹ ਰੋਟੀ ਖਾਧੀ ਆ, ਹੁਣ ਤਾਂ ਉਹ ਮਾਸੀ ਦਾ ਜਿਹੜਾ ਉਹ ਹੋ ਗਿਆ ਆ ਉਹਦੇ ਵੱਲ ਆ। ਉਹਨੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ, ਚਲੋ ਚੰਗੀ ਗੱਲ ਆ, ਪਰ ਉਹਨੇ ਫਾਰਮਰ ਦੇ ਨਾਂ ਦੇ ਉੱਤੇ ਫੇਰ ਕੁਛ ਨਹੀਂ ਜਿਹੜਾ ਉਹ ਕੀਤਾ। ਮੰਜਾ ਜਿਹੜਾ ਉਹ ਕਿਸਾਨ ਦੇ ਜਿਹੜੇ ਵਿਹੜੇ ਹੀ ਡਾਉਂਦਾ ਆ, ਪਰ ਨਾਲ ਦੇ ਨਾਲ ਪਰ ਉਹਨਾਂ ਦੇ ਹੱਕ ਦੀ ਜਿਹੜੀ ਗੱਲ ਆ ਉਹ ਜਿਹੜੀ ਉਹ ਨਹੀਂ ਕਰਦੇ। ਖਾਣੀ ਇਹਨੇ ਸਾਗ ਤੇ ਮੱਕੀ ਦੀ ਰੋਟੀ ਆ। ਜਿੱਦਾਂ ਆਪਣਾ ਪੰਜਾਬ ਹੋਵੇ ਗੱਲ ਕਰਦਾ, ਤੇ ਆਪਣਾ ਪੰਜਾਬ ਹੁਣ ਬਗੈਰ ਕਿਸਾਨ ਤੋਂ ਕਿੱਦਾਂ ਹੋਵੇ, ਇਹ ਵੀ ਉਹ ਦੱਸ ਦੇਵੇ ਨਾਲ ਦੇ ਨਾਲ, ਹਨਾ ਵੀ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਆ। ਸੋ ਲੋਕਾਂ ਨੂੰ ਆਸਾਂ ਉਮੀਦਾਂ ਹੁੰਦੀਆਂ ਆ ਵੱਡੇ ਵੱਡੇ ਇਹਨਾਂ ਲੋਕਾਂ ਦੇ ਉੱਤੇ, ਜਿਨ੍ਹਾਂ ਨੂੰ ਉਹਨਾਂ ਨੇ ਕਈ ਸਾਲ ਜਿਹੜਾ ਆ, ਕਈ ਦਹਾਕੇ ਜਿਹੜਾ ਸਪੋਰਟ ਕੀਤਾ ਆ, ਵੀ ਜਦੋਂ ਮੌਕਾ ਆਵੇ ਤਾਂ ਉਹ ਵੀ ਜਿਹੜੇ ਇਹਨਾਂ ਦੇ ਹੱਕ ਦੀ ਗੱਲ ਕਰਨ। ਪਰ ਇਸ ਟਾਈਮ ਉਹ ਆ, ਇੱਕ ਉਹ ਜਿਹੜਾ ਸਿੱਲੀ ਆਉਂਦੀ ਹੈ ਹਵਾ, ਉਹ ਦਿੱਲੀ ਦੇ ਵਿੱਚ ਉੱਥੇ ਦਾ ਐਮਪੀ, ਉਹ ਪਤਾ ਹੀ ਨਹੀਂ ਕਿਹੜੀ ਸਿੱਲੀ ਹਵਾ ਦੇ ਉਹਨੂੰ ਕਿਹੜੀ ਪਾਉਣ ਆਈ ਹੋਈ, ਉਹ ਗਵਾਚਾ ਹੀ ਫਿਰਦਾ ਆ। ਉਹਨੂੰ ਵੀ ਲੱਭ ਕੇ ਲਿਆਓ ਕਿਤੋਂ ਵੀ, ਉਹ ਜਿਹੜਾ ਹੰਸਰਾਜ ਹੰਸ ਕਿੱਥੇ ਗਵਾਚਾ ਫਿਰਦਾ ਹੈ, ਉਹਦੀ ਹਵਾ ਪਤਾ ਨਹੀਂ ਕਿੱਧਰਲੇ ਪਾਸੇ ਨੂੰ ਵਗੀ ਹੋਈ ਆ। ਤੋਂ ਬਹੁਤ ਸਾਰੇ ਜਿਹੜੇ ਸਪੋਰਟਸਮੈਨ ਵੀ ਹੈਗੇ ਆ, ਉਹਨਾਂ ਨੇ ਜਿਹੜੇ ਅਨਾਉਂਸ ਕਰ ਦਿੱਤਾ, ਕਹਿੰਦੇ ਵੀ ਅਸੀਂ ਆਪਣੇ ਜਿਹੜੇ ਅਵਾਰਡ ਆ ਬਿਲਕੁਲ। ਉਹ ਵਾਪਸ ਕਰ ਦੇਣੇ ਆ ਜੇ ਕਿਸਾਨਾਂ ਦੇ ਹੱਕ 'ਚ ਗਵਰਨਮੈਂਟ ਨਹੀਂ ਫੈਸਲਾ ਦਿੰਦੀ। ਸੋ ਉਹਨਾਂ 'ਚ ਕਈ ਅਰਜਨ ਅਵਾਰਡੀ ਵੀ ਹੈਗੇ ਆ। ਕਬੱਡੀ ਫੈਡਰੇਸ਼ਨਸ ਜਿਹੜੀਆਂ ਆ, ਉਹਨਾਂ ਨੇ ਸਾਰੀਆਂ ਨੇ ਫੈਸਲਾ ਕੀਤਾ ਕੋਈ ਕਬੱਡੀ ਮੈਚ ਨਹੀਂ ਕਰਨਾ। ਸੋ ਉਹ ਵੀ ਜਿਹੜੇ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੇ ਹੈਗੇ ਆ। ਬਹੁਤ ਸਾਰੇ ਜਿਹੜੇ ਰਾਈਟਰ ਵੀ ਆ ਰਹੇ ਹੈਗੇ ਹੁਣ ਹੌਲੀ-ਹੌਲੀ। ਸਿੰਗਰ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਫਾਰਮਰਸ ਆ, ਉਹਨਾਂ ਦੇ ਨਾਲ ਹੈਗੇ ਹੀ ਆ, ਆਪਾਂ ਦੇਖਿਆ ਹੀ ਆ। ਜੀ। ਸੋ ਜਿੰਨੇ ਵੀ ਭੈਣ ਭਰਾ ਆਪਣੇ ਵੱਸਦੇ ਹੈਗੇ ਆ ਪੂਰੀ ਦੁਨੀਆ ਦੇ ਵਿੱਚ, ਕਈ ਕਿਸਾਨ ਆ, ਉਹਨਾਂ ਦੇ ਨਾਲ ਖੜੋ। ਇੱਕ ਗੱਲ ਦੀ ਜ਼ਰੂਰ ਹੈਰਾਨੀ ਹੁੰਦੀ ਆ ਰਾਜਕਨਵੀਰ ਸਿੰਘ ਜੀ, ਕਿਉਂਕਿ ਆਪਣਾ ਮੁਲਕ ਜਿਹੜਾ ਟੋਟਲੀ ਡਿਫਰੈਂਟ ਆ। ਇੱਥੇ ਜਿਹੜਾ ਮਾਰਕੀਟਿੰਗ ਸਿਸਟਮ ਆ ਉਹੀ ਉੱਥੇ ਲਿਜਾਣਾ ਚਾਹੁੰਦੇ ਆ ਮੋਦੀ ਸਾਹਿਬ। ਸੋ ਇੱਥੇ ਦੇ ਜਿਹੜੇ ਫਾਰਮਰਸ ਆ, ਉਹ ਇੰਡੀਆ ਵਾਲੇ ਜਿਹੜੇ ਫਾਰਮਰਸ ਆ ਉਹਨਾਂ ਦੇ ਹੱਕ 'ਚ ਨਹੀਂ ਬੋਲ ਰਹੇ ਹੈਗੇ। ਆਪਣੀ ਗਿਣਤੀ ਬਹੁਤ ਵੱਡੀ ਫਾਰਮਰਸ ਦੀ ਇੱਥੇ ਆ। ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੀ ਇੱਥੇ ਦੀ ਫਾਰਮਿੰਗ ਤੇ ਉੱਥੇ ਦੀ ਫਾਰਮਿੰਗ ਦਾ ਬਹੁਤ ਫਰਕ ਆ। ਉੱਥੇ ਵਿਚਾਰੇ ਕਈ 2-2 4-4 ਖੇਤਾਂ ਵਾਲੇ ਆ, ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਨਹੀਂ ਹੁੰਦੀ। ਕਦੇ ਫਲੱਡ ਆ ਜਾਂਦੇ ਆ, ਕਦੇ ਐਣ ਆ ਜਾਂਦੀ ਆ, ਕਦੇ ਮੀਂਹ ਪੈ ਜਾਂਦਾ। ਸੋ ਉਹ ਸਾਰਾ ਕੁਛ ਉਹਨਾਂ ਦਾ ਰੁਲ ਜਾਂਦਾ। ਇੱਥੇ ਕਿਸਾਨਾਂ ਨੂੰ ਕਈ ਵਾਰੀ ਬਹੁਤ ਬੈਨੀਫਿਟ ਇੱਦਾਂ ਦੇ ਹੁੰਦੇ ਆ। ਸੋ ਭਾਈ ਜਿਹੜੇ ਇੱਥੇ ਦੇ ਕਿਸਾਨ ਆ, ਚਾਹੇ ਤੁਹਾਡੀ ਪਾਲਿਸੀ ਨਹੀਂ ਵੀ ਉਹਨਾਂ ਨਾਲ, ਪਰ ਘੱਟੋ ਘੱਟ ਤੁਸੀਂ ਆਪਣੇ ਭਰਾਵਾਂ ਦੇ ਨਾਲ ਖੜੋ ਜ਼ਰੂਰ। ਜੀ। ਜੀ ਬਿਲਕੁਲ, ਇਹ ਬਹੁਤ ਜਿਹੜੀ ਇਹ ਜ਼ਰੂਰੀ ਗੱਲ ਹੈਗੀ ਆ। ਬਾਕੀ ਪੰਜਾਬੀਓ, ਛੋਟੇ ਜਿਹੇ ਆਪਣਾ ਪੰਜਾਬੀ ਜਿਹੜੀ ਕਮਿਊਨਿਟੀ ਹੈਗੀ ਆ, ਪਰ ਇਹ ਆ ਵੀ ਆਪਾਂ ਫੈਲੇ ਜਿਹੜੇ ਸਾਰੇ ਪਾਸੇ ਹੈਗੇ ਆ। ਸੋ ਆਓ ਆਪਾਂ ਇਹਨਾਂ ਦੇ ਨਾਲ ਮਿਲ ਜੁਲ ਕੇ ਪੂਰਾ ਜਿਹੜੀ ਆ ਸਪੋਰਟ ਉਹ ਕਰੀਏ। ਇਹ ਜਿਹੜੇ ਠੀਕ ਰਹਿਣਗੇ ਤਾਂ ਹੀ ਆ। ਦੇਖੋ ਬਹੁਤ ਵਾਰੀ ਨਾ ਮਨ ਦੇ ਵਿੱਚ ਉਤਾਰ ਚੜਾਵ ਆਉਂਦੇ ਜਦੋਂ ਆਪਾਂ ਸਿਆਸੀ ਵੇਖਦੇ ਆ ਵੀ ਇੱਕ ਇਹੋ ਜਿਹੇ ਲੋਕਾਂ ਨੂੰ ਜਿਹੜਾ ਉਹ ਜਿਤਾ ਦਿੰਦੇ ਨੇ, ਤੇ ਬਾਹਰ ਬੈਠੇ ਜਿਹੜੇ ਹੁੰਦੇ ਨੇ ਉਹ ਬੜੇ ਨਿਰਾਸ਼ ਹੋ ਜਾਂਦੇ ਨੇ ਇਹਨਾਂ ਦੇ ਨਾਲ। ਪਰ ਇਨ ਦੀ ਐਂਡ ਅਖੀਰ ਦੇ ਵਿੱਚ, ਕਿਉਂਕਿ ਜੜ੍ਹਾਂ ਆਪਣੀਆਂ ਸਾਰਿਆਂ ਦੀਆਂ ਉੱਥੇ ਆ, ਤੇ ਉਹ ਫਿਰ ਉਹਨਾਂ ਨੂੰ ਇਹ ਦੁੱਖ ਲੱਗਦਾ ਵੀ ਜੋ ਇਸ ਟਾਈਮ ਵਧੀਕੀ ਇਹਨਾਂ ਦੇ ਨਾਲ ਕਰਨ ਦੀ ਇਸ ਦੇ ਜ਼ਰੀਏ ਜਿਹੜੀ ਉਹ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈਗੀ ਆ। ਸੋ ਇਹ ਬਹੁਤ ਜ਼ਰੂਰੀ ਹੈਗੀ ਆ ਵੀ ਆਪਾਂ ਸਾਰੇ ਜਾਣੇ ਜਿਹੜੇ ਆ ਇਹ ਇਹਨਾਂ ਦਾ ਜਿਹੜਾ ਸਾਥ ਆ ਉਹ ਵੱਧ ਚੜ ਕੇ ਜਿਹੜਾ ਆ ਉਹ ਦਈਏ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਹੈਗੀਆਂ ਆ। ਸੋ ਉਹ ਹੁਣ ਤੁਸੀਂ ਦੇਖੋ ਵੀ ਇੱਕ ਬਜ਼ੁਰਗ ਜਿਸ ਦਾ ਇੱਕ ਅੰਗਹੀਣ ਹੈਗਾ ਆ, ਉਸਦਾ ਇੱਕ ਬਾਂਹ ਵੀ ਨਹੀਂ ਆ, ਉਸ ਨੂੰ ਦੇਖੋ ਕਿੱਦਾਂ ਉਹ ਖਾਲਿਸਤਾਨੀ ਟੈਰਰਿਸਟ ਦੇ ਨਾਂ ਦੇ ਨਾਲ ਜਿਹੜਾ ਆ ਉਹ ਲਾ ਰਹੇ ਆ। ਸੋ ਇਹ ਕੰਗਣਾ ਜਿਹੜੀ ਰਣੌਤ ਆ, ਇਹਦੇ ਤਾਂ ਬਹੁਤ ਅਜਿਹੇ ਲੋਕਾਂ ਦਾ ਤੇ ਪੂਰੀ ਤਰ੍ਹਾਂ ਜਿਹੜਾ ਆ ਉਹ ਬਾਈਕਾਟ ਜਿਹੜਾ ਉਹ ਕਰਨਾ ਚਾਹੀਦਾ ਆ। ਇਹਨਾਂ ਨੂੰ ਵੜਨ ਨਾ ਦਿਓ। ਪੰਜਾਬੀ ਇੱਥੇ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਇਹਨਾਂ ਦੀਆਂ ਰੋਟੀਆਂ ਖਾ ਕੇ ਹੁਣ ਇਹਨਾਂ ਨੂੰ ਹੀ ਜਿਹੜੀ ਗੱਦਾਰੀ ਜਿਹੜੀ ਇਹ ਕਰਨ ਲੱਗੀ ਹੋਈ ਆ। ਬਾਲੀਵੁੱਡ ਦੀ ਸਾਰੀ ਇੰਡਸਟਰੀ ਪੰਜਾਬੀਆਂ ਨੇ ਐਸਟੈਬਲਿਸ਼ ਕੀਤੀ ਆ, ਅੱਜ ਇਹ ਚੁੱਪ ਨੇ। ਯੂਰਪ ਦੇ ਵਿੱਚ ਜਾਂ ਕਿਤੇ ਹੋਰ ਕਿਤੇ ਕਿਸੇ ਦੇ ਉੱਤੇ ਕੁਝ ਹੋ ਜਾਵੇ ਤਾਂ ਬੜੀ ਜਲਦੀ ਆਪਣੀਆਂ ਫੋਟੋਆਂ ਵੀ ਚੇਂਜ ਕਰ ਦਿੰਦੇ ਨੇ, ਮੁਲਕਾਂ ਦੇ ਝੰਡੇ ਵੀ ਜਿਹੜੀ ਆਪਣੀ ਫੋਟੋ ਦੇ ਉੱਤੇ ਨਾਲ ਦੇ ਨਾਲ ਲਾ ਦਿੰਦੇ ਨੇ। ਅੱਜ ਜਦ ਅੰਨਦਾਤੇ ਦੇ ਨਾਲ ਅਜਿਹੀਆਂ ਚੀਜ਼ਾਂ ਵਾਪਰ ਰਹੀਆਂ ਨੇ ਤਾਂ ਇਹ ਸਾਰੇ ਚੁੱਪ ਜਿਹੜੇ ਆ, ਕਈ ਜਿਹੜੇ ਵੱਟੀ ਬੈਠੇ ਨੇ, ਕੋਈ ਵਿੱਚ ਬੋਲਦਾ ਹੈ, ਅਸੀਂ ਉਹਨਾਂ ਦਾ ਧੰਨਵਾਦ ਵੀ ਜਿਹੜਾ ਉਹ ਨਾਲ ਦੇ ਨਾਲ ਕਰਦੇ ਹਾਂ। ਪਰ ਇਹ ਬੇਸ਼ੁਕਰੇ ਲੋਕ ਜਿਹੜੇ ਉਹ ਇਸ ਟਾਈਮ ਇਸ ਤਰੀਕੇ ਦੇ ਨਾਲ ਆ, ਐਵੇਂ ਹੀ ਆਪਾਂ ਇਹਨਾਂ ਨੂੰ ਆਪਣੇ ਸਿਰਾਂ ਦੇ ਤਾਜ ਜਿਹੜਾ ਬਣਾ ਕੇ ਬੈਠੇ ਆ। ਇਹਨਾਂ ਦਾ ਪੂਰੀ ਤਰ੍ਹਾਂ 100% ਇਹਨਾਂ ਦਾ ਜਿਹੜਾ ਪੂਰਾ ਬਾਈਕਾਟ ਜਿਹੜਾ ਇਹਨਾਂ ਨੂੰ ਕਰਨਾ ਚਾਹੀਦਾ। ਜੇ ਅੱਜ ਵੀ ਇਹ ਚੀਜ਼ਾਂ ਲੋਕਾਂ ਨੂੰ ਸਮਝ ਨਹੀਂ ਆਈਆਂ ਨਾ, ਫਿਰ ਇਹ ਬਹੁਤ ਮਾੜੀ ਗੱਲ ਆ। ਆਪਾਂ ਭੁੱਲ ਜਾਂਦੇ ਹਾਂ ਬਹੁਤ ਜਲਦੀ, ਇਹ ਭੁੱਲਣ ਵਾਲੀ ਚੀਜ਼ ਨਹੀਂ ਆ। ਇਹ ਯਾਦ ਰੱਖਣਾ ਚਾਹੀਦਾ ਆ ਵੀ ਕਿਹੜੇ ਮੌਕਿਆਂ ਦੇ ਉੱਤੇ ਕਿਹੜੇ ਲੋਕ
ਤੁਹਾਡੇ ਨਾਲ ਜਿਹੜੇ ਜੁੜੇ ਇਹ ਡੋਗਰਿਆਂ ਵਾਲਾ ਕੰਮ ਕਰ ਰਹੇ ਆ, ਜੋ ਗੁਰੂ ਸਾਹਿਬ ਦੇ ਨਾਲ ਡੋਗਰਿਆਂ ਨੇ ਕੀਤਾ ਸੀਗਾ। ਅੱਜ ਇਹ ਜਿਹੜੇ ਲੋਕ ਨੇ ਇਹ ਆਪਣੇ ਪੰਜਾਬੀਆਂ ਦੇ ਨਾਲ ਜਿਹੜੇ ਇਹ ਸਾਰਾ ਕੁਛ ਨਾ ਇਹਨਾਂ ਦੇ ਨਾਲ ਸਾਥ ਦੇ ਕੇ ਇਹਨਾਂ ਦੇ ਅਗੇਂਸਟ ਰਹਿ ਕੇ, ਕਈ ਵਾਰੀ ਚੁੱਪੀ ਵੀ ਜਿਹੜੀ ਹੈ ਨਾ ਉਹ ਸਾਥ ਨਹੀਂ ਹੁੰਦੀ, ਉਹ ਕਈ ਵਾਰੀ ਜਿਹੜੀ ਚੁੱਪੀ ਆ ਉਹ ਵੀ ਤੁਹਾਡੇ ਜਿਹੜੀ ਅਗੇਂਸਟ ਵਾਲੀ ਗੱਲ ਹੀ ਜਿਹੜੀ ਕਰਦੀ ਆ। ਸੋ ਇਹਨਾਂ ਦਾ ਚੁੱਪ ਰਹਿਣਾ ਵੀ ਬਹੁਤ ਜਿਹੜਾ ਲੋਕਾਂ ਨੂੰ ਜਿਹੜਾ ਕਹਿ ਲਓ ਵੀ ਕਈ ਵਾਰੀ ਚੁੱਪ ਹੋਇਆ ਵੀ ਬਹੁਤ ਜ਼ਿਆਦਾ ਰੌਲਾ ਪੈਂਦਾ ਆ। ਸੋ ਇਹੀ ਇਹਨਾਂ ਦੀ ਚੁੱਪੀ ਜਿਹੜੀ ਇਸ ਟਾਈਮ ਬਹੁਤ ਜ਼ਿਆਦਾ ਆਵਾਜ਼ ਜਿਹੜੀ ਉਹ ਦੇ ਰਹੀ ਆ, ਖਾਸ ਕਰਕੇ ਸਾਡੇ ਲੋਕਾਂ ਨੂੰ ਵੀ ਇਹ ਕੀ ਜਿਹੜੇ ਕਰ ਰਹੇ ਨੇ, ਰੋਟੀਆਂ ਸਾਡੀਆਂ ਖਾਂਦੇ ਨੇ ਤੇ ਹੁਣ ਜਿਹੜੀਆਂ ਆ ਉਹ ਬਾਅਦ ਦੇ ਵਿੱਚ ਇਸ ਦੇ ਖਿਲਾਫ ਹੀ ਜਿਹੜਾ ਉਹ ਬੋਲ ਰਹੇ ਨੇ ਜੀ। ਸੋ ਆਪਾਂ ਸਮਾਂ ਹੈਗਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਆਪਣੇ ਮੁਲਕ USA ਦੇ ਵਿੱਚ ਤੇ ਆਲੇ ਦੁਆਲੇ ਦੁਨੀਆ 'ਚ ਕੀ ਕੁਝ ਵਾਪਰਿਆ ਉਹ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ ਤੇ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਸਰਦਾਰ ਜੀ, ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸਾਲ ਦੀ ਸਭ ਤੋਂ ਵੱਡੀ ਬਲੈਕ ਫਰਾਈਡੇ ਸੇਲ 1 ਵੀਕ ਦੇ ਲਈ, ਫਰਾਈਡੇ ਤੋਂ ਵੈਡਨਸਡੇ ਤੱਕ। ਬੈਡਰੂਮ ਸੈੱਟ, sofa set, love seat 25, 45, 65% off। box stool 199 ਦਾ ਹੁਣ 99 ਦੇ ਵਿੱਚ। ਮੈਟਰਸ 499 ਵਾਲਾ 199 ਦੇ ਵਿੱਚ ਤੇ ਲਵ ਸੀਟ ਤੇ 50% off। ਇਸ ਸਾਲ ਦੀ ਸਭ ਤੋਂ ਵੱਡੀ ਬਲੈਕ ਫਰਾਈਡੇ ਸੇਲ ਪੂਰਾ 1 ਵੀਕ ਦੇ ਲਈ। ਜ਼ਰੂਰ ਪਹੁੰਚਿਓ। ਫਰਨੀਚਰ ਟਾਈਮ ਸੈਕਰਾਮੈਂਟੋ, 4717 Madison Avenue, Sacramento, 9165500758, 916-550-0758। Furniture Time, Sacramento। ਇਨੋਵੇਟਿਵ ਟੈਕਸ ਐਂਡ ਰਜਿਸਟ੍ਰੇਸ਼ਨ ਸਰਵਿਸ ਵਾਲੇ ਹਾਜ਼ਰ ਨੇ ਆਪਣੀ ਨਵੀਂ ਲੋਕੇਸ਼ਨ ਲੈ ਕੇ 2404 ਡੈਲ ਪੈਸੋ ਰੋਡ, ਸੈਕਰਾਮੈਂਟੋ। ਅਤੇ ਇਹਨਾਂ ਨੂੰ ਕੰਮ ਕਰਨ ਦੇ ਲਈ ਕੰਪਿਊਟਰ ਨੌਲੇਜ ਰੱਖਦੇ ਹੋਏ ਪੰਜਾਬੀ ਬੋਲਣ ਵਾਲੇ ਫੀਮੇਲ ਸਟਾਫ ਦੀ ਜ਼ਰੂਰਤ ਹੈ। ਇਹ ਜੌਬ ਲੈਣ ਦੇ ਲਈ ਗੱਲ ਕਰ ਸਕਦੇ ਹੋ 9167699125 916-769-9125 ਜਾਂ ਫਿਰ ਈਮੇਲ ਕਰ ਸਕਦੇ ਹੋ ksconsultants925@gmail.com ਤੇ। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500, 408 272 2500। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ estate ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400, 916-740-6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance, license number 0M92002. ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ
ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈ ਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈ ਆਂ ਤੇ ਰੁਮਾਲਾ ਸਾਹਿਬ ਵੀ ਲੈ ਆਈ ਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਹੈ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਤੇ ਅੱਗੇ ਖਬਰਾਂ ਵੱਲ ਚੱਲੀਏ। ਜਿਹੜੀ ਵੈਕਸੀਨ ਨੂੰ ਲੈ ਕੇ ਆ ਕਰੋਨਾ ਵਾਇਰਸ ਨੂੰ, ਫਾਈਜ਼ਰ ਤੇ ਉਹਨਾਂ ਦੀ ਜਿਹੜੀ ਪਾਰਟਨਰ ਕੰਪਨੀ BioNTech SC ਜਿਹੜੀ ਆ, ਇਹਨਾਂ ਨੇ ਯੂਰਪੀਅਨ ਯੂਨੀਅਨ ਦੇ ਵਿੱਚ ਆਪਣੀ ਫਾਈਲਿੰਗ ਕੀਤੀ ਆ ਵੀ ਵਿਦਿਨ ਸਾਨੂੰ ਕੁਝ ਹਫ਼ਤਿਆਂ ਦੇ ਵਿੱਚ ਜਿਹੜਾ ਆ ਅਪਰੂਵਲ ਦਿੱਤਾ ਜਾਵੇ ਵੈਕਸੀਨ ਦਾ। ਤੇ ਉੱਥੇ ਦਸੰਬਰ 29 ਨੂੰ ਜਿਹੜੀ ਆ ਮੀਟਿੰਗ ਰੱਖੀ ਗਈ ਹੈਗੀ ਆ। ਉਸ ਤੋਂ ਬਾਅਦ ਕਹਿੰਦੇ ਵੀ ਵਿਦਿਨ ਆਵਰਸ ਦੇ ਵਿੱਚ ਜਿਹੜੇ ਵੈਕਸੀਨ ਆ ਉਹ ਲੋਕਾਂ ਨੂੰ ਉਹ ਭੇਜਣੇ ਸ਼ੁਰੂ ਕਰ ਦੇਣਗੇ। ਇਸੇ ਤਰ੍ਹਾਂ ਮੋਡਰਨਾ ਨੇ ਅੱਜ ਕੁਝ ਘੰਟੇ ਪਹਿਲਾਂ ਜਿਹੜੀ ਆ US ਤੇ ਯੂਰਪ ਦੇ ਵਿੱਚ ਜਿਹੜੀ ਆ ਕਲੀਅਰੈਂਸ ਦੇ ਲਈ ਜਿਹੜੀ ਫਾਈਲਿੰਗ ਕੀਤੀ ਆ। ਤੇ USA ਦੇ ਵਿੱਚ ਜਿਹੜਾ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਆ, ਜਿਹੜਾ ਉਸ ਦਾ ਪੈਨਲ ਆ, ਉਹ ਦਸੰਬਰ 10 ਨੂੰ ਜਿਹੜਾ ਮਿਲਣ ਜਾ ਰਿਹਾ। ਸੋ ਇਹਦੇ ਉੱਤੇ ਜਿਹੜੀ ਆ ਗੱਲਬਾਤ ਹੋਊਗੀ। BioNTech ਫਾਈਜ਼ਰ ਦਾ ਜਿਹੜੀ ਡੋਜ਼ਸ ਆ, ਉਹ ਕਹਿੰਦੇ ਵੀ ਜਦੋਂ ਸਾਡੀ ਰੈਗੂਲੇਟਰੀ ਕਲੀਅਰੈਂਸ ਹੋ ਗਈ ਤੇ ਕੁਝ ਘੰਟਿਆਂ ਦੇ ਵਿੱਚ ਹੀ ਜਿਹੜੀ ਆ ਆਪਾਂ ਉਹ ਅਵੇਲੇਬਲ ਕਰ ਦੇਵਾਂਗੇ ਲੋਕਾਂ ਦੇ ਲਈ। ਜੀ ਜੀ ਬਿਲਕੁਲ। ਸੋ ਇਸ ਟਾਈਮ ਸਥਿਤੀ ਜਿਹੜੀ ਹੈ ਇਸ ਮੌਕੇ ਜਿਹੜੀ ਇਹ ਬਣੀ ਪਈ ਆ। ਉੱਧਰ ਜਿਹੜੇ ਰਾਸ਼ਟਰਪਤੀ ਟਰੰਪ ਦੀ ਕੋਵਿਡ ਵੈਕਸੀਨ ਦੇ ਜ਼ਾਰ ਆ, ਉਹਨਾਂ ਨੇ ਕਿਹਾ ਵੀ ਕਾਫੀ ਜ਼ਿਆਦਾ ਨੋਟਿਸੇਬਲ ਸਾਈਡ ਇਫੈਕਟ ਜਿਹੜੇ ਆ ਕਈਆਂ ਨੂੰ ਵੈਕਸੀਨ ਦੇ ਜਿਹੜੇ ਉਹ ਦੇਖੇ ਗਏ ਆ। ਉਹਨਾਂ ਦੇ ਕਹਿਣ ਦੇ ਮੁਤਾਬਕ 10 ਤੋਂ 15% ਰੈਸੀਪੀਐਂਟ ਜਿਹੜੇ ਸੀਗੇ ਉਹਨਾਂ ਨੂੰ ਸਾਈਡ ਇਫੈਕਟ ਜਿਹੜੇ ਆ ਉਹ ਆਏ ਨੇ। ਇਹ ਜਿਹੜੀ ਫਾਈਜ਼ਰ ਤੇ ਮੋਡਰਨਾ ਦੀ ਵੈਕਸੀਨ ਆ ਉਸ ਨੂੰ ਲੈ ਕੇ ਇਹ ਜਿਹੜਾ ਉਹਨਾਂ ਨੇ ਆਖਿਆ, ਉੱਦਾਂ ਕਹਿੰਦੇ ਵੀ ਵੈਕਸੀਨ ਸੇਫ ਹੈਗੀ ਆ, ਪਰ ਫਿਰ ਵੀ 10 ਤੋਂ 15 ਜਿਹੜੇ % ਵਲੰਟੀਅਰ ਉਹਨਾਂ ਨੂੰ ਸਾਈਡ ਇਫੈਕਟ ਆ ਗਏ। ਹੁਣ ਇਹ ਨਹੀਂ ਦੱਸਿਆ ਵੀ ਸਾਈਡ ਇਫੈਕਟ ਕਿੱਦਾਂ ਦੇ ਜਿਹੜੇ ਆ ਉਹ ਦੇਖੇ ਗਏ ਆ। ਕਹਿੰਦੇ ਵੀ ਜਿਹੜੇ ਸਾਈਡ ਇਫੈਕਟ ਆ 1-1.5 ਦਿਨ ਤੱਕ ਤੁਹਾਡੇ ਉੱਤੇ ਜਿਹੜੇ ਆ ਉਹ ਅਸਰ ਕਰ ਸਕਦੇ ਹੈਗੇ ਨੇ। ਸੋ ਇਹ ਹੁਣ ਦੇਖਦੇ ਆ। ਇਹ ਅੱਜ ਹਰਜੋਤ ਸਿੰਘ ਜੀ ਇਹਨਾਂ ਨੇ ਵੋਟ ਪਾਉਣੀ ਹੈ CDC ਦੇ ਪੈਨਲ ਨੇ ਵੀ ਇਹ ਵੈਕਸੀਨ ਨੂੰ ਜਿਹੜੀ ਇਜਾਜ਼ਤ ਆ ਉਹ ਦਿੱਤੀ ਜਾਵੇ ਜਿਹੜੀ ਉਹ ਜਾਂ ਨਾ ਦਿੱਤੀ ਜਾਵੇ। ਪਰ ਲੌਜਿਸਟਿਕ ਦੀਆਂ ਤਿਆਰੀਆਂ ਜਿਹੜੀਆਂ ਆ ਉਹ ਜੰਗੀ ਪੱਧਰ ਦੇ ਉੱਤੇ ਜਿਹੜੀਆਂ ਇਸ ਟਾਈਮ ਕੀਤੀਆਂ ਜਾ ਰਹੀਆਂ ਨੇ ਵੀ ਜਿੱਦਾਂ ਹੀ ਇਸ ਦੀ ਹਾਂ ਹੁੰਦੀ ਆ ਤੇ ਜਿਹੜੀ ਮੋਡਰਨਾ ਤੇ ਫਾਈਜ਼ਰ ਜਿਹੜੇ ਆ ਉਹ ਇਸ ਨੂੰ ਜਲਦੀ ਜਿਹੜਾ ਆ ਉਹ ਕਰ ਦੇਣ ਬਣਾ ਕੇ
ਤੇ ਇਹ ਇੱਥੋਂ ਤੱਕ ਪਹੁੰਚਾਈ ਜਾਣ ਤਾਂ ਜੋ ਇਹ ਇਸ ਨੂੰ ਜਲਦੀ ਜਿਹੜਾ ਉਹ ਲੋਕਾਂ ਤੱਕ ਵੰਡਿਆ ਜਾ ਸਕੇ। ਉਧਰ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੇ ਚੇਅਰਮੈਨ ਅਜੀਤ ਪਾਈ ਜਿਹੜੇ ਆ ਉਹ 20 ਜਨਵਰੀ ਨੂੰ ਜਿਹੜੇ ਆ ਉਹ ਸਟੈਪ ਡਾਊਨ ਕਰਨ ਜਾ ਰਹੇ ਹੈਗੇ ਨੇ। ਨੈਟ ਨਿਊਟਰੈਲਿਟੀ ਦੇ ਖਿਲਾਫ ਰਿਹਾ ਸੀ ਬੰਦਾ। ਇਸ ਦੇ ਸਾਥੀ ਕਈ ਜਿਹੜੇ ਆ ਇਸ ਨੂੰ ਵਨ ਆਫ ਦਾ ਮੋਸਟ ਕਰਪਟ ਅਫੀਸ਼ੀਅਲ ਜਿਹੜਾ ਆ ਉਹ ਕਹਿ ਚੁੱਕੇ ਹੋਏ ਆ। ਸੋ ਕਹਿੰਦੇ ਵੀ ਇਹਦੇ ਜਿਹੜਾ ਇਹ ਅਹੁਦਾ ਛੱਡਣ ਤੋਂ ਬਾਅਦ ਦੇ ਵਿੱਚ ਜਿਹੜੀ FCC ਦੇ ਵਿੱਚ ਮੁੜ ਦੁਬਾਰਾ ਜਿਹੜੀ ਡੈਮੋਕ੍ਰੇਟ ਵਾਲਿਆਂ ਦੀ ਜਿਹੜੀ ਮੈਜੋਰਟੀ ਆ ਉਹ ਹੋ ਸਕਦੀ ਆ ਤੇ ਨੈਟ ਨਿਊਟਰੈਲਿਟੀ ਨੂੰ ਜਿਹੜਾ ਇੱਕ ਖਤਰਾ ਇਸ ਬੰਦੇ ਦੇ ਕਰਕੇ ਕਹਿੰਦੇ ਜਿਹੜਾ ਬਣਿਆ ਪਿਆ ਸੀਗਾ ਉਹ ਇਸ ਦੇ ਕਰਕੇ ਜਿਹੜਾ ਉਹ ਘਟ ਸਕਦਾ ਆ। ਸੋ ਇੰਪਲੀਕੇਸ਼ਨਸ ਕਾਫੀ ਲੰਮੀਆਂ ਚੌੜੀਆਂ ਜਿਹੜੀਆਂ ਉਹ ਹੋ ਸਕਦੀਆਂ ਨੇ। ਇਹ ਐਜ਼ ਏ ਵਕੀਲ ਵਰਾਈਜ਼ਨ ਤੇ ਹੋਰ ਜਿਹੜੀਆਂ ਵੱਡੀਆਂ ਕੰਪਨੀਆਂ ਦੇ ਹੱਕ ਦੇ ਵਿੱਚ ਪਹਿਲੋਂ ਜਿਹੜਾ ਆ ਉਹ ਗੱਲਾਂ ਕਰਦਾ ਹੁੰਦਾ ਸੀਗਾ, ਲੌਬਿਸਟ ਸੀਗਾ ਤੇ ਫਿਰ ਬਾਅਦ ਦੇ ਵਿੱਚ ਇਹ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਦੌਰਾਨ ਇਹਨੂੰ FCC ਦਾ ਜਿਹੜਾ ਚੇਅਰਮੈਨ ਆ ਅਜੀਤ ਪਾਈ ਨੂੰ ਬਣਾਇਆ ਗਿਆ ਸੀਗਾ। ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਪਏ ਜਿਹੜੇ ਲਾਅ ਮੇਕਰਸ ਹੈਗੇ US ਦੇ ਉਹ $900 ਬਿਲੀਅਨ ਦੀ ਕਰੋਨਾ ਵਾਇਰਸ ਦਾ ਸਟਿਮੂਲਸ ਪੈਕੇਜ ਦੇ ਉੱਤੇ ਵਰਕਆਊਟ ਕਰ ਰਹੇ ਹੈਗੇ ਆ। ਇਹ ਜਿਹੜੇ ਲਾਅ ਮੇਕਰਸ ਇਹਦੇ ਤੇ ਕੰਮ ਕਰ ਰਹੇ ਆ, ਬਾਈਪਾਰਟੀਸ਼ਨ ਗਰੁੱਪ ਹੈਗਾ। ਇਹਦੇ ਵਿੱਚ ਨਾ ਤਾਂ ਨੈਂਸੀ ਪਲੋਸੀ ਆ ਤੇ ਨਾ ਹੀ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਮਿਚ ਮਕੌਨਲ ਹੈਗੇ ਆ। ਸੋ ਉਹਨਾਂ ਤੋਂ ਬਿਨਾ ਕੁਛ ਜਿਹੜੇ ਇਹ ਕਾਂਗਰਸਮੈਨ ਤੇ ਸੈਨੇਟਰਸ ਆ ਇਹ ਰਲ ਕੇ ਇਸ $908 ਬਿਲੀਅਨ ਦੇ ਪ੍ਰਪੋਜ਼ਲ ਤੇ ਵਰਕਆਊਟ ਕਰ ਰਹੇ ਆ ਕਿਉਂਕਿ 7.5 ਲੱਖ ਦੇ ਕਰੀਬ ਜਿਹੜੇ ਕੈਲੀਫੋਰਨੀਆ ਦੇ ਲੋਕ ਹੈਗੇ ਜਿਨ੍ਹਾਂ ਨੂੰ ਅਨਪਲਾਇਮੈਂਟ ਮਿਲਦੀ ਆ ਉਹ ਦਸੰਬਰ 'ਚ ਬੰਦ ਹੋ ਸਕਦੀ ਆ ਕਿਉਂਕਿ ਕੈਲੀਫੋਰਨੀਆ ਕੋਲ ਆਲਰੇਡੀ ਪੈਸਾ ਖਤਮ ਹੋ ਗਿਆ ਤੇ ਕੈਲੀਫੋਰਨੀਆ ਸਟੇਟ ਆਲਰੇਡੀ ਜਿਹੜੀ ਆ ਫਰਾਡ ਜਿੰਨਾ ਹੋਇਆ ਉਹਨੂੰ ਲੈ ਕੇ ਕਾਫੀ ਤੱਤੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਜਗ੍ਹਾ ਦੇ ਉੱਤੇ ਬੈਠੀ ਹੋਈ ਹੈਗੀ ਆ। ਸੋ ਜਿਹੜਾ 908 ਬਿਲੀਅਨ ਦਾ ਜਿਹੜਾ ਪ੍ਰਪੋਜ਼ਲ ਆ ਜਿਹਦੇ ਤੇ ਵਰਕਆਊਟ ਹੋ ਰਿਹਾ ਇਹਦੇ ਵਿੱਚੋਂ $288 ਬਿਲੀਅਨ ਸਮਾਲ ਬਿਜ਼ਨੈਸਸ ਨੂੰ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਲੋਨਸ ਨੂੰ ਵਰਤਿਆ ਜਾਊਗਾ। $160 ਬਿਲੀਅਨ ਸਟੇਟ ਤੇ ਲੋਕਲ ਗਵਰਨਮੈਂਟ ਲਈ, $180 ਬਿਲੀਅਨ ਜਿਹੜੀ ਐਕਸਟਰਾ $300 ਪਰ ਵੀਕ ਸਪਲੀਮੈਂਟਲ ਅਨਪਲਾਇਮੈਂਟ ਬੈਨੀਫਿਟ ਹੈਗੀ ਆ ਮਾਰਚ ਮਹੀਨੇ ਤੱਕ ਉਹਦੇ ਲਈ ਜਿਹੜਾ ਵਰਤਿਆ ਜਾਊਗਾ। ਸੋ ਇਸੇ ਤਰ੍ਹਾਂ $16 ਬਿਲੀਅਨ ਵੈਕਸੀਨ ਡਿਸਟ੍ਰੀਬਿਊਸ਼ਨ ਟੈਸਟਿੰਗ ਕੰਟੈਕਟ ਟ੍ਰੇਸਿੰਗ ਤੇ $82 ਬਿਲੀਅਨ ਐਜੂਕੇਸ਼ਨ ਤੇ $45 ਬਿਲੀਅਨ ਟਰਾਂਸਪੋਰਟੇਸ਼ਨ ਤੇ ਹੋਰ ਰੈਂਟਲ ਅਸਿਸਟੈਂਸ ਚਾਈਲਡ ਕੇਅਰ ਇਦਾਂ ਦੇ ਕੰਮਾਂ ਦੇ ਲਈ ਵਰਤਿਆ ਜਾਊਗਾ। ਸੋ ਹੁਣ ਦੇਖਦੇ ਆ ਇਹਦੇ ਉੱਤੇ ਕਿੰਨਾ ਕੁ ਜਿਹੜਾ ਆ ਐਗਰੀ ਕਰਦੇ ਹੈਗੇ ਆ। ਸੋ ਇਹ ਸਾਰਾ ਕੁਝ ਇਹ ਹੋ ਸਕਦਾ ਵੈਸੇ ਇਹਦੇ ਉੱਤੇ, ਨਹੀਂ ਤਾਂ ਜਿਹੜੀ ਜਾਰਜੀਆ ਦੀਆਂ 2 ਸੈਨੇਟ ਦੀਆਂ ਜਿਹੜੀਆਂ ਸੀਟਾਂ ਤੇ ਇਲੈਕਸ਼ਨ ਹੋਣੀਆਂ ਜਨਵਰੀ ਦੇ ਪਹਿਲੇ ਹਫ਼ਤੇ ਉਹ ਤੋਂ ਬਾਅਦ ਫਿਰ ਜਿਹੜਾ ਆ ਉਹਦੇ ਤੇ ਵਰਕਆਊਟ ਹੋਊਗਾ ਪਰ ਹੋਪਫੁਲੀ ਇਹਦੇ ਤੇ ਸ਼ਾਇਦ ਇਸ ਮਹੀਨੇ ਹੀ ਵਰਕਆਊਟ ਹੋ ਜਾਏ। ਜੀ ਕੈਲੀਫੋਰਨੀਆ ਨੇ ਵੱਖ-ਵੱਖ ਜਿਹੜੇ ਹੁਣ ਕੋਵਿਡ ਦੇ ਚੱਲਦੇ ਫੈਡਰਲ ਜਿੱਦਾਂ ਤੁਸੀਂ ਗੱਲ ਕਰਕੇ ਹਟੇ ਆ ਵੀ ਅਜੇ ਕੁਝ ਬੇਸਿੱਟਾ ਹੀ ਆ, ਬੇਨਤੀਜਾ ਹੀ ਆ। ਮਾਰਚ ਅਪ੍ਰੈਲ ਦਾ ਜਿਹੜਾ ਲਾਸਟ ਜਿਹੜਾ ਬਿੱਲ ਪਾਸ ਹੋਇਆ ਕੇਅਰਸ ਐਕਟ ਉਸ ਤੋਂ ਬਾਅਦ ਦੇ ਵਿੱਚ ਕੁਛ ਨਹੀਂ ਜਿਹੜਾ ਆ ਉਧਰੋਂ ਹੋਇਆ। ਸੋ ਬਹੁਤ ਸਾਰੇ ਸੂਬੇ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੇ ਇੱਥੇ ਬਿਜ਼ਨਸ ਤੇ ਲੋਕਾਂ ਨੂੰ ਜਿਹੜਾ ਉਹ ਹੁਣ ਮਦਦ ਕਰ ਰਹੇ ਹੈਗੇ ਆ। ਸੋ ਕੈਲੀਫੋਰਨੀਆ ਨੇ 100 ਮਿਲੀਅਨ ਮੇਨ ਸਟਰੀਟ ਹਾਇਰਿੰਗ ਟੈਕਸ ਕ੍ਰੈਡਿਟ ਦੀ ਜਿਹੜੀ ਉਹ ਸ਼ੁਰੂਆਤ ਕੀਤੀ ਹੈ ਉਹ ਸ਼ਾਇਦ ਅੱਜ ਤੋਂ ਚਾਲੂ ਹੋਣ ਜਾ ਰਹੀ ਹੈ। ਇਸ ਦੇ ਵਿੱਚ ਕਹਿੰਦੇ ਉਹਨਾਂ ਬਿਜ਼ਨਸਿਸ ਨੂੰ ਹੈਲਪ ਕੀਤੀ ਜਾਊਗੀ ਜਿਹੜੇ ਹਾਇਰਿੰਗ ਵਗੈਰਾ ਜਿਹੜੇ ਕਰਨਗੇ। $1000 ਕੁਆਲੀਫਾਈਡ ਇੰਪਲੋਈ ਦੇ ਲਈ ਉਹਨਾਂ ਨੂੰ ਪਰ ਇੰਪਲੋਈ ਦੇ ਹਿਸਾਬ ਦੇ ਨਾਲ ਜਿਹੜਾ ਮਿਲ ਸਕਦਾ ਹੈ ਤੇ $1 ਲੱਖ ਤੱਕ ਈਚ ਬਿਜ਼ਨਸ ਜਿਹੜੇ ਆ ਉਹ ਇਸ ਦੇ ਅੰਡਰ ਕੁਆਲੀਫਾਈ ਕਰ ਸਕਦੇ ਨੇ ਇਹਨਾਂ ਟੈਕਸ ਕ੍ਰੈਡਿਟਸ ਦੇ ਜ਼ਰੀਏ। ਸੋ ਇਹ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਆ ਉਹ ਦਿੱਤੀ ਹੈਗੀ ਆ। ਸੋ ਚੰਗੀ ਗੱਲ ਆ। ਸੋ ਇਸ ਮੌਕੇ ਸਮਾਲ ਬਿਜ਼ਨਸ ਦੇ ਲਈ ਇਹ ਚੀਜ਼ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਆ ਜਿਸ ਤਰੀਕੇ ਦੇ ਨਾਲ ਕਿਉਂਕਿ ਮੁੜ ਦੁਬਾਰਾ ਸਾਰਾ ਕੁਛ ਜਿਹੜਾ ਉਹ ਬੰਦ ਹੋ ਰਿਹਾ ਹੈਗਾ ਆ ਤੇ ਲੋਕ ਚਲੋ ਉਹ ਲੋਕਾਂ ਦੀ ਮਰਜ਼ੀ ਆ, ਉਹਨਾਂ ਨੇ ਅੰਦਰ ਟਿਕਣਾ ਆ ਜਾਂ ਬਾਹਰ ਜਾਣਾ ਆ, ਮਾਸਕ ਪਾਉਣਾ ਨਹੀਂ ਪਹਿਨਣਾ ਉਹਨਾਂ ਦੀ ਮਰਜ਼ੀ ਆ ਪਰ ਉਹਦੇ ਕਰਕੇ ਜਿਹੜਾ ਅਸਰ ਆ ਇਹਨਾਂ ਬਿਜ਼ਨਸਿਸ ਦੇ ਉੱਤੇ ਜਿਹੜਾ ਉਹ ਮਾੜਾ ਹੋ ਰਿਹਾ ਹੈਗਾ ਆ ਨੋ ਡਾਊਟ। ਸੋ ਇਹ ਇਸ ਚੀਜ਼ ਦੇ ਲਈ ਜਿਹੜਾ ਆ ਵੱਖ-ਵੱਖ ਸੂਬੇ ਆਪਣੇ ਪੱਧਰ ਦੇ ਉੱਤੇ ਜਿਹੜਾ ਆ ਉਹ ਹੁਣ ਕਾਰਵਾਈਆਂ ਜਿਹੜੀਆਂ ਉਹ ਕਰ ਰਹੇ ਆ। ਫੈਡਰਲ ਜਦੋਂ ਅਸਿਸਟੈਂਸ ਆਊਗੀ ਉਦੋਂ ਦੇਖੀ ਜਾਊਗੀ ਪਰ ਕਹਿੰਦੇ ਅਸੀਂ ਆਪਣੇ ਪੱਧਰ ਦੇ ਉੱਤੇ ਕੰਮ ਜਿਹੜਾ ਉਹ ਸ਼ੁਰੂ ਕਰੀਏ। ਜੀ
ਇਸੇ ਤਰ੍ਹਾਂ ਜਿਹੜਾ ਥੈਂਕਸਗਿਵਿੰਗ ਵਾਲਾ ਵੀਕਐਂਡ ਸੀ, ਆਪਾਂ ਸਾਰੇ ਸੋਚਦੇ ਹਾਂ ਵੀ ਕਿੰਨਾ ਕੈਲੀਫੋਰਨੀਆ ਦੇ ਵਿੱਚ ਰੌਲਾ ਪਾਇਆ ਸੀ, ਘਰਾਂ ਤੋਂ ਬਾਹਰ ਨਾ ਨਿਕਲੋ, ਇਕੱਠ ਨਾ ਕਰੋ, ਪਰਿਵਾਰਾਂ 'ਚ ਰਹੋ। ਪਰ ਫਿਰ ਵੀ ਜਿਹੜੇ ਲੋਕ ਆ ਉਹ ਜਾਂਦੇ ਰਹੇ, ਪਰਿਵਾਰਾਂ 'ਚ ਮਿਲਦੇ ਰਹੇ, ਇਕੱਠੇ ਹੋਏ। ਤੇ ਜਿਹੜੀ CHP ਆ, ਕੈਲੀਫੋਰਨੀਆ ਹਾਈਵੇ ਪੈਟਰੋਲ ਆ, ਉਹਨਾਂ ਵੱਲੋਂ ਖਬਰ ਆ ਰਹੀ ਆ ਵੀ ਥੈਂਕਸਗਿਵਿੰਗ ਵਾਲੀ ਰਾਤ ਨੂੰ 13 ਲੋਕਾਂ ਦੀ ਜਿਹੜੀ ਆ ਡਰੰਕ ਡਰਾਈਵਿੰਗ ਦੇ ਨਾਲ ਮੌਤ ਹੋਈ ਆ ਤੇ 365 ਜਿਹੜੀਆਂ ਆ DUIs ਜਿਹੜੀਆਂ ਇਸ਼ੂ ਕੀਤੀਆਂ ਗਈਆਂ ਸਟੇਟ ਆਫ ਕੈਲੀਫੋਰਨੀਆ ਵੱਲੋਂ। 365 ਡਰਾਈਵਿੰਗ ਅੰਡਰ ਇਨਫਲੂਐਂਸ ਦੀਆਂ ਟਿਕਟਾਂ ਜਿਹੜੀਆਂ ਆ ਉਹ CHP ਵੱਲੋਂ ਦਿੱਤੀਆਂ ਗਈਆਂ ਆ। ਜੀ ਇਲੈਕਸ਼ਨ ਦੇ ਨਤੀਜਿਆਂ ਨੂੰ ਲੈ ਕੇ ਟਰੰਪ ਕੈਂਪੇਨ ਅਜੇ ਵੀ ਵੱਖ-ਵੱਖ ਅਦਾਲਤਾਂ ਦੇ ਵਿੱਚ ਜਿਹੜਾ ਉਹ ਜਾ ਰਿਹਾ ਆ। ਵਿਸਕੌਨਸਨ ਨੇ ਬੀਤੇ ਦਿਨੀ ਜਿਹੜਾ ਆ ਉਹ ਸਰਟੀਫਾਈ ਕਰਤਾ ਸੀਗਾ ਤੇ ਟਰੰਪ ਕੈਂਪੇਨ ਨੇ ਅੱਜ ਫਿਰ ਇੱਕ ਲਾਸੂਟ ਉੱਥੋਂ ਦੀ ਵਿਸਕੌਨਸਨ ਸੁਪਰੀਮ ਕੋਰਟ ਦੇ ਵਿੱਚ ਫਾਈਲ ਕੀਤਾ। ਉਹਨਾਂ ਨੇ ਇਹ ਮੰਗ ਕੀਤੀ ਆ ਵੀ ਇਹ ਜਿਹੜਾ ਇਲੈਕਸ਼ਨ ਕਾਊਂਟ ਹੈਗਾ ਆ ਉਸ ਨੂੰ ਨਲੀਫਾਈ ਤੇ ਵਿਡਰਾ ਜਿਹੜਾ ਆ ਉਹ ਕੀਤਾ ਜਾਵੇ। ਐਰੀਜ਼ੋਨਾ ਨੇ ਵੀ ਕੱਲ ਉੱਥੋਂ ਦੇ ਜਿਹੜੇ ਰਿਪਬਲਿਕਨ ਗਵਰਨਰ ਆ ਉਹਨਾਂ ਨੇ ਇਸ ਨੂੰ ਸਰਟੀਫਾਈ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਐਸਟਰੋਨੌਟ ਮਾਰਕ ਕੈਲੀ ਆ ਉਹ ਵੀ ਉਹਨਾਂ ਨੇ ਵੀ ਜਿਹੜੇ ਸੈਨੇਟ ਦੇ ਲਈ ਪ੍ਰਵਾਨਗੀ ਜਿਹੜੀ ਉਹਨਾਂ ਨੂੰ ਮਿਲ ਗਈ ਸੀ, ਸੋ ਵੀ ਜਿਹੜੀ ਉਹ ਸਹੁੰ ਚੁੱਕ ਸਕਣਗੇ। ਰਾਸ਼ਟਰਪਤੀ ਟਰੰਪ ਅਜੇ ਵੀ ਜਿਹੜੇ ਖਾਸੇ ਨਿਰਾਸ਼ ਜਿਹੜੇ ਉਹ ਹੈਗੇ ਨੇ ਮੰਨਣ ਦੇ ਲਈ, ਉਹ ਮੰਨ ਨਹੀਂ ਰਹੇ ਵੀ ਮੈਂ ਜਿਹੜਾ ਉਹ ਇਲੈਕਸ਼ਨ ਜਿਹੜਾ ਉਹ ਹਾਰ ਗਿਆ ਆ। ਸੋ ਪਰ ਅਦਾਲਤ ਨੇ ਅਜੇ ਤੱਕ ਵੀ ਕੋਈ ਬਹੁਤਾ ਉਹਨਾਂ ਨੂੰ ਸਾਥ ਜਿਹੜਾ ਉਹ ਨਹੀਂ ਦਿੱਤਾ। ਇੱਕ ਜਗ੍ਹਾ ਦੇ ਉੱਤੇ ਅਦਾਲਤ ਨੇ ਜਿਹੜੀਆਂ ਕਾਊਂਟ ਕਰਨ ਵਾਲੀਆਂ ਮਸ਼ੀਨਾਂ ਆ ਉਹਨਾਂ ਦੀ ਜਾਂਚ ਦੇ ਆਦੇਸ਼ ਜਿਹੜੇ ਉਹ ਦਿੱਤੇ ਆ ਇੰਸਪੈਕਸ਼ਨ ਦੇ ਲਈ। ਉਹਨਾਂ ਨੇ ਉਹ ਜਾਂਚ ਦਿੱਤੇ ਆਈ ਥਿੰਕ ਕਲਾਰਕ ਕਾਊਂਟੀ ਦੇ ਵਿੱਚ। ਸੋ ਦੇਖਦੇ ਹਾਂ ਵੀ ਉਸ ਦੇ ਵਿੱਚੋਂ ਕੀ ਜਿਹੜਾ ਉਹ ਨਿਕਲ ਕੇ ਜਿਹੜਾ ਉਹ ਆਉਂਦਾ ਆ। ਪਰ ਹਾਲ ਦੀ ਘੜੀ ਜਿਹੜਾ ਆ ਹਾਲਾਤ ਜਿਹੜੇ ਆ ਉਹਨਾਂ ਦੇ ਨਾਲ ਜਿਹੜੇ ਆ ਉਹ ਮੇਚ 'ਚ ਨਹੀਂ ਖਾਂਦੇ। ਜੇ ਇਹੀ ਰਾਈਟ ਨਾਓ ਪ੍ਰੋਜੈਕਸ਼ਨਸ ਰਹੀਆਂ ਤਾਂ ਜੋ ਬਾਈਡਨ 306 ਇਲੈਕਟਰਲ ਜਿਹੜੀਆਂ ਆ ਵੋਟਾਂ ਜਿੱਤ ਕੇ ਵੱਡੀ ਜਿੱਤ ਜਿਹੜੀ ਆ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜੀ ਉਹ ਪ੍ਰਾਪਤ ਕਰ ਸਕਦਾ ਆ। ਜੀ ਜੋ ਬਾਈਡਨ ਨੇ ਆਪਣੀ ਜਿਹੜੀ ਕੈਬਨਿਟ ਪਿਕ ਦੇ ਲਈ ਬਹੁਤ ਸਾਰੇ ਲੋਕਾਂ ਨੂੰ ਪਿਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਟਾਈਮ ਸਭ ਤੋਂ ਜ਼ਿਆਦਾ ਕੰਟਰੋਵਰਸ਼ੀਅਲ ਪਿਕ ਜਿਹੜੀ ਉਹਨਾਂ ਨੇ ਆਫਿਸ ਜਿਹੜਾ ਹੈਗਾ ਆ OMB ਉਹਦੇ ਲਈ ਡਾਇਰੈਕਟਰ ਦੇ ਲਈ ਪਿਕ ਕੀਤੀ ਹੈਗੀ ਆ ਇੰਡੀਅਨ ਮੂਲ ਦੀ ਨੀਰਾ ਟੰਡਨ। ਉਹ ਕਾਫੀ ਕੰਟਰੋਵਰਸੀ ਦੇ ਵਿੱਚ ਆ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਉਹ ਜਿਹੜੇ ਟਵੀਟ ਆ ਉਹ ਕਹਿੰਦੇ ਵੀ ਕਾਫੀ ਜਿਹੜੇ ਰਿਪਬਲਿਕਨ ਸੈਨੇਟਰਸ ਆ ਉਹਨਾਂ ਦੇ ਉਲਟ ਕਰਦੀ ਰਹੀ। ਈਵਨ ਮਿਚ ਮਕੌਨਲ ਜਿਹਨੂੰ ਕਈ ਲਿਬਰਲ ਡੈਮੋਕ੍ਰੇਟਸ ਜਿਹੜੇ ਆ ਖਾਸ ਕਰਕੇ ਉਹਨਾਂ ਦਾ ਨਾਮ ਵਿਗਾੜ ਕੇ ਮਾਸਕੋ ਮਿਚ ਕਰਕੇ ਕਹਿੰਦੇ ਆ। ਸੋ ਉਸ ਨੇ ਕਹਿੰਦੇ ਆਪਣੀ ਟਵੀਟ ਦੇ ਉੱਤੋਂ ਜਿਹੜੀਆਂ ਪੁਰਾਣੀਆਂ ਟਵੀਟ ਸੀਗੀਆਂ ਉਹਨਾਂ ਨੂੰ ਉਤਾਰਨਾ ਸ਼ੁਰੂ ਕੀਤਾ ਹੋਇਆ। 1000 ਦੇ ਕਰੀਬ ਟਵੀਟਸ ਆ ਜਿਹੜੀ ਟੰਡਨ ਆ ਨੀਰਾ ਟੰਡਨ ਇਸ ਨੇ ਆਪਣੇ ਟਵੀਟਰ ਤੋਂ ਰਿਮੂਵ ਕੀਤੀਆਂ ਕਿਉਂਕਿ ਹੁਣ ਉਸ ਨੂੰ ਜੋ ਬਾਈਡਨ ਵੱਲੋਂ ਜਿਹੜੀ ਆ ਇੱਕ ਬਹੁਤ ਵੱਡੀ ਪੋਜੀਸ਼ਨ ਆਫਰ ਕੀਤੀ ਗਈ ਆ। ਸੋ ਇਹ ਕਨਫਰਮੇਸ਼ਨ ਸੈਨੇਟ 'ਚ ਹੋਣੀ ਆ ਇਹਦੀ ਤੇ ਸੈਨੇਟ ਦੇ ਵਿੱਚ ਹਜੇ ਤੱਕ ਜਿਹੜੀ ਮੈਜੋਰਟੀ ਹੈਗੀ ਆ ਉਹ ਰਿਪਬਲਿਕਨਸ ਦੀ ਆ। ਜਾਰਜੀਆ ਦੀ ਇਲੈਕਸ਼ਨ ਤੋਂ ਬਾਅਦ ਜੇ ਰਿਪਬਲਿਕਨਸ ਇੱਕ ਸੀਟ ਵੀ ਰੱਖ ਜਾਂਦੇ ਤਾਂ ਕਹਿੰਦੇ ਵੀ ਨੀਰਾ ਟੰਡਨ ਜਿਹੜੀ ਆ ਇਸ ਨੂੰ ਕਨਫਰਮੇਸ਼ਨ ਹੋਣੀ ਬਹੁਤ ਔਖੀ ਹੋਊਗੀ। ਜੇ ਉਹ 2 ਸੀਟਾਂ ਲੈ ਜਾਂਦੇ ਆ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਜਿਹੜੀ ਹੈਗੀ ਆ ਉਹ ਉਸ ਦੇ ਹੱਕ ਦੇ ਵਿੱਚ ਵੋਟ ਪਾ ਸਕਦੀ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੱਲ ਗਵਰਨਰ ਗੈਵਿਨ ਨਿਊਸਮ ਨੇ ਕੈਲੀਫੋਰਨੀਆ ਦੇ ਵਿੱਚ ਦੱਸਿਆ ਵੀ ਫਾਈਜ਼ਰ ਦੇ ਦੁਆਰਾ 3,27,000 ਡੋਜ਼ਸ ਜਿਹੜੀਆਂ ਵੈਕਸੀਨ ਦੀਆਂ ਮਿਡ ਦਸੰਬਰ ਤੱਕ ਕੈਲੀਫੋਰਨੀਆ ਨੂੰ ਜਿਹੜੀਆਂ ਆ ਉਹ ਮਿਲਣਗੀਆਂ। ਇਹ ਕਹਿੰਦੇ ਡਿਸਟ੍ਰੀਬਿਊਸ਼ਨ ਦਾ ਜਿਹੜਾ ਪਹਿਲਾ ਫੇਜ਼ ਆ ਉਸ ਦੀ ਸ਼ੁਰੂਆਤ ਹੋਣ ਜਾ ਰਹੀ ਹੈਗੀ ਆ ਜਲਦ ਹੀ। ਇਹ ਕਹਿੰਦੇ ਸਾਡੀਆਂ ਟੌਪ ਪ੍ਰਾਇਓਰਿਟੀਜ਼ ਹੈਗੀਆਂ। ਸੋ ਇੱਥੋਂ ਇਹੀ ਜਿਹੜਾ ਲੱਗ ਰਿਹਾ ਵੀ ਉਮੀਦ ਇਹੀ ਆ ਵੀ ਜਿਹੜੀ FDA ਨੇ ਤੇ CDC ਆ ਇਹਨਾਂ ਦੇ ਦੁਆਰਾ ਇਹ ਜਿਹੜੀਆਂ ਵੈਕਸੀਨਸ ਆ ਉਹਨਾਂ ਨੂੰ ਹਰੀ ਝੰਡੀ ਜਿਹੜੀ ਆ ਉਹ ਮਿਲ ਜਾਣੀ ਹੈਗੀ ਆ ਕਿਉਂਕਿ ਸੂਬੇ ਤੇ ਜਿਹੜੀ ਇਸ ਟਾਈਮ ਫੈਡਰਲ ਲੈਵਲ ਦੇ ਉੱਤੇ ਇਹਨਾਂ ਦੇ ਕੋਲੋਂ ਵੈਕਸੀਨ ਖਰੀਦਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਲਗਾਤਾਰ ਜਿਹੜੀਆਂ ਉਹ ਚੱਲ ਰਹੀਆਂ। ਰਾਈਟ ਨਾਓ ਇਨਫੈਕਟ ਜਿਹੜੀਆਂ ਵੈਕਸੀਨਸ ਆ ਉਹ ਲਗਾਤਾਰ ਖਰੀਦੀਆਂ ਜਿਹੜੀਆਂ ਉਹ ਜਾ ਰਹੀਆਂ ਨੇ। ਜੀ ਅਗਲੀ ਖਬਰ ਆਪਣੀ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ ਤੇ ਕੈਨੇਡਾ ਵਾਲਿਆਂ ਨੇ ਇੱਕ ਆਪਣੀ ਟਾਸਕ ਫੋਰਸ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਤਿਆਰ ਕੀਤੀ ਹੈਗੀ ਆ। ਗਰੁੱਪ ਤਿਆਰ ਕੀਤਾ ਜਿਹੜਾ ਕਿ ਚੈੱਕ ਕਰੂਗਾ ਵੀ ਜਿਹੜਾ ਕੈਨੇਡਾ ਤੇ US ਦਾ ਬਾਰਡਰ ਕਦੋਂ ਖੁੱਲ੍ਹਣਾ ਆ। ਪਰ ਕਹਿੰਦੇ ਵੀ ਹੋ ਸਕਦਾ ਇਹ 2021 ਦੇ ਐਂਡ ਈਵਨ 2022 ਤੱਕ ਵੀ ਚਲੇ ਜਾਏ ਕਿ ਜਿਹੜਾ ਬਾਈ ਰੋਡ USA ਦਾ ਬਾਰਡਰ ਨਾ ਖੋਲ੍ਹਿਆ ਜਾਵੇ ਆਮ ਲੋਕਾਂ ਦੇ ਲਈ।
ਈਵਨ ਜਿਹੜੀ ਟਾਸਕ ਫੋਰਮ ਇੱਕ ਬਣਾਈ ਗਈ ਆ ਬਾਰਡਰ ਖੋਲ੍ਹਣ ਦੇ ਲਈ, ਜਿਹੜੀ ਇਹਦੇ ਉੱਤੇ ਵਰਕਆਊਟ ਕਰੂਗੀ, ਉਹਨਾਂ ਨੇ ਇਹ ਕਿਹਾ ਹੈ ਵੀ ਕੈਨੇਡਾ ਦੇ ਵਿੱਚ ਜਿਹੜਾ 14 ਦਿਨ ਦਾ ਕੁਆਰੰਟਾਈਨ ਰੂਲ ਆ ਉਸ ਨੂੰ ਜਨਵਰੀ 21 ਤੱਕ ਐਕਸਟੈਂਡ ਕਰ ਦਿੱਤਾ ਗਿਆ। ਸੋ ਜਿਹੜੇ ਲੋਕ ਬਾਈ ਏਅਰ ਜਾਂਦੇ ਹੈਗੇ ਆ ਕੈਨੇਡਾ ਨੂੰ ਕਿਤਿਓਂ ਵੀ, ਤੇ ਉਹਨਾਂ ਨੂੰ 14 ਦਿਨ ਦੇ ਲਈ ਜਿਹੜਾ ਕੁਆਰੰਟਾਈਨ ਕਰਨਾ ਪੈਂਦਾ ਹੈ। ਜਨਵਰੀ 21 ਤੱਕ ਉਸ ਨੂੰ ਐਕਸਟੈਂਡ ਕਰ ਦਿੱਤਾ ਗਿਆ। ਪਹਿਲਾਂ ਇਸ ਨਵੰਬਰ ਤੱਕ ਸੀ, ਉਹ ਉਸ ਨੂੰ ਹੁਣ ਫੇਰ ਐਕਸਟੈਂਡ ਕਰ ਦਿੱਤਾ ਗਿਆ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਟਾਕਹੋਮ ਸਵੀਡਨ ਤੋਂ ਜਿਹੜੀ ਉਹ ਆ ਰਹੀ ਆ, ਇੱਕ 70 ਸਾਲਾਂ ਦੀ ਬੀਬੀ ਨੂੰ ਉੱਥੇ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। ਉਸ ਦੇ ਉੱਤੇ ਇਹ ਕਥਿਤ ਦੋਸ਼ ਲਾਏ ਗਏ ਆ ਵੀ ਉਸਨੇ ਆਪਣੇ ਹੀ ਮੁੰਡੇ ਨੂੰ 3 ਦਹਾਕੇ ਤੱਕ ਕੈਦ ਕਰਕੇ ਜਿਹੜਾ ਆ ਕੈਪਟਿਵ ਜਿਹੜਾ ਉਹ ਰੱਖਿਆ। ਬੰਦਾ ਜਿਸ ਦੀ ਉਮਰ 40 ਦੇ ਵਿੱਚ ਜਿਹੜੀ ਉਹ ਦੱਸੀ ਜਾਂਦੀ ਹੈ, ਕਹਿੰਦੇ ਇੱਕ ਅਪਾਰਟਮੈਂਟ ਦੇ ਵਿੱਚ ਉਸ ਦੇ ਇੱਕ ਰਿਸ਼ਤੇਦਾਰ ਦੇ ਦੁਆਰਾ ਜਿਹੜਾ ਉਹ ਲੱਭਿਆ ਗਿਆ। ਉਸ ਟਾਈਮ ਦੇ ਉੱਤੇ ਹਾਲਾਤ ਬਹੁਤ ਮਾੜੇ ਸੀਗੇ। ਸੋ ਉੱਥੋਂ ਦੇ ਜਿਹੜੇ ਪ੍ਰੋਸੀਕਿਊਟਰ ਆ ਐਮਾ ਔਲਸਨ, ਉਹਨਾਂ ਨੇ ਰਿਊਟਰਸ ਨੂੰ ਜਿਹੜਾ ਇਹ ਦੱਸਿਆ ਸੀਗਾ ਵੀ ਕਹਿੰਦੇ ਵੀ ਉਹਦੇ ਰਿਲੇਟਿਵ ਦੇ ਕਹਿਣ ਮੁਤਾਬਕ ਇਸ ਨੂੰ 30 ਸਾਲ ਤੱਕ ਇਸ ਨੇ ਅੰਦਰ ਰੱਖਿਆ ਆ। ਕਹਿੰਦੇ ਵੀ ਨਾ ਉਸ ਦੇ ਦੰਦ ਸੀਗੇ, ਫਲੋਰ ਦੇ ਉੱਤੇ ਜਿਹੜਾ ਉਹ ਲੰਮੇ ਪਿਆ ਸੀ, ਉੱਤੇ ਬਲੈਂਕਟ ਜਿਹੜਾ ਉਹ ਦਿੱਤਾ ਗਿਆ ਸੀ, ਬੋਲ ਉਹ ਸਕਦਾ ਨਹੀਂ ਸੀ, ਤੇ ਬਹੁਤ ਸਾਰੀਆਂ ਜਿਹੜੀਆਂ ਸੱਟਾਂ ਉਸ ਦੇ ਲੱਗੀਆਂ ਹੋਈਆਂ ਸੀ। ਉਸ ਨੂੰ ਇਸ ਟਾਈਮ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ, ਤੇ ਕਹਿੰਦੇ ਸਰਜਰੀਜ਼ ਡੈਫੀਨੇਟਲੀ ਉਸ ਦੇ ਉੱਤੇ ਕਈ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਹੈਗੀਆਂ। ਸੋ ਉਸ ਦੀ ਜਿਹੜੀ ਮਾਂ ਆ ਜਿਸ ਦੇ ਉੱਤੇ ਕਥਿਤ ਦੋਸ਼ ਨੇ, ਉਹ ਇਹ ਸਾਰੇ ਦੋਸ਼ਾਂ ਨੂੰ ਨਕਾਰ ਰਹੀ ਹੈਗੀ ਆ। ਅਜਿਹੀਆਂ ਮਾਵਾਂ ਵੀ ਜਿਹੜੀਆਂ ਆ ਉਹ ਦੁਨੀਆ ਦੇ ਉੱਤੇ ਹੁੰਦੀਆਂ ਨੇ। ਦੇਖੋ ਕਿਸ ਤਰੀਕੇ ਦੇ ਨਾਲ ਕਹਿੰਦੇ ਵੀ ਉਹਨੇ 30 ਸਾਲ ਤੱਕ ਆਪਣੇ ਹੀ ਮੁੰਡੇ ਨੂੰ ਜਿਹੜਾ ਉਹ ਕੈਦ ਕਰੀ ਰੱਖਿਆ। ਇੱਕ ਵਾਰੀ ਫੇਰ ਸਾਡਾ ਖਬਰਾਂ ਦਾ ਸਮਾਂ ਸਮਾਪਤੀ ਵੱਲ ਜਾਂਦੇ ਖਾਲਸਾ ਏਡ ਵੱਲੋਂ ਜਿਹੜਾ ਦਿੱਲੀ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਜਿਹੜੇ ਪ੍ਰੋਟੈਸਟ ਹੋ ਰਿਹਾ, ਉਸ ਦੇ ਸੰਬੰਧ ਦੇ ਵਿੱਚ ਬੀਬੀਆਂ ਵਾਸਤੇ ਬਾਥਰੂਮਾਂ ਦੀ ਸਹੂਲਤ ਦਿੱਤੀ ਗਈ ਆ, ਤੇ ਕਹਿੰਦੇ 24 ਘੰਟੇ ਜਿਹੜੀ ਹੋਰ ਸਰਫ ਸਾਬਣ ਪਾਣੀ ਸਾਰਾ ਕੁਝ ਵਰਤਾਇਆ ਜਾ ਰਿਹਾ। ਸੋ ਇਹ ਖਾਲਸਾ ਏਡ ਵਾਲੇ ਬਹੁਤ ਵਧਾਈ ਦੇ ਪਾਤਰ ਆ। ਇੱਕ ਵਾਰੀ ਫੇਰ ਸਾਨੂੰ ਸੁਖਮਨ ਸਿੰਘ ਵੱਲੋਂ ਜਿਹੜਾ ਆ ਮੈਸੇਜ ਆਇਆ ਆ, ਕੱਲ ਨੂੰ ਕੈਲੀਫੋਰਨੀਆ ਦੇ ਵਿੱਚ ਜਿਹੜੀ ਇੰਡੀਆ ਦੀ ਐਮਬੈਸੀ ਹੈਗੀ ਆ, ਉਹਦੇ ਸਾਹਮਣੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਇੱਕ ਮੁਜ਼ਾਹਰਾ ਹੋ ਰਿਹਾ। ਸੋ 12 ਵਜੇ ਦੇ ਕਰੀਬ, ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਜਿਹੜੇ ਇਸ ਏਰੀਏ 'ਚ ਆ ਜਾਂ ਜਾ ਸਕਦੇ ਆ, ਤੇ ਉਹਨਾਂ ਵੱਲੋਂ ਇਹ ਅਨਾਊਂਸਮੈਂਟ ਸੀ ਕਿ ਤੁਸੀਂ ਅਨਾਊਂਸਮੈਂਟ ਕਰ ਦਿਓ ਵੀ ਅਸੀਂ ਐਮਬੈਸੀ ਦੇ ਸਾਹਮਣੇ ਕੱਲ ਨੂੰ 12 ਵਜੇ ਬੁੱਧਵਾਰ ਨੂੰ ਜਿਹੜਾ ਆ ਪ੍ਰੋਟੈਸਟ ਕਰਨ ਜਾ ਰਹੇ ਆ ਕਿਸਾਨਾਂ ਦੇ ਹੱਕ ਦੇ ਵਿੱਚ। ਜੀ, ਸੋ ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਰਿਪੀਟ ਕਰ ਦਿਓ। 12 ਵਜੇ ਸੈਨ ਫਰਾਂਸਿਸਕੋ ਦੇ ਵਿੱਚ ਜੀ, ਇੰਡੀਅਨ ਐਮਬੈਸੀ ਦੇ ਸਾਹਮਣੇ। ਤੇ ਇਹ ਪ੍ਰੋਟੈਸਟ ਸੁਖਮਨ ਸਿੰਘ ਹੋਣੀ ਸਾਨੂੰ ਕੀਤਾ। ਮੋਸਟਲੀ ਮੈਨੂੰ ਲੱਗਦਾ ਇਹਦੇ ਵਿੱਚ ਯੂਨੀਵਰਸਿਟੀ ਦੇ ਸਟੂਡੈਂਟਸ ਯੰਗ ਬੱਚੇ ਆ, ਤੇ ਇੱਕ ਸ਼ਨੀਚਰਵਾਰ ਨੂੰ ਬਹੁਤ ਵੱਡੇ ਪ੍ਰੋਟੈਸਟ ਦੀ ਖਬਰ ਆ ਰਹੀ। ਉਹਦੀ ਡਿਟੇਲ ਹਜੇ ਸਾਡੇ ਕੋਲ ਆਈ ਨਹੀਂ, ਜਿੱਦਾਂ ਆਊਗੀ ਉੱਦਾਂ ਹੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ। ਰਾਈਟ ਨਾਓ ਇਸ ਟਾਈਮ ਮੈਨਹਟਨ ਨਿਊਯਾਰਕ ਦੇ ਵਿੱਚ 64 ਸਟਰੀਟ ਦੇ ਉੱਤੇ ਕਾਫੀ ਵੱਡਾ ਜਿਹੜਾ ਮੁਜ਼ਾਹਰਾ ਆ ਹੋ ਰਿਹਾ ਹੈਗਾ। ਜੀ ਬਿਲਕੁਲ। ਸੋ ਇੱਥੇ ਹੀ ਜਿਹੜਾ ਆ ਉਹ ਹੁਣ ਆਪਾਂ ਇਜਾਜ਼ਤ ਜਿਹੜਾ ਹਰਜੋਤ ਸਿੰਘ ਜੀ ਲੈਂਦੇ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਸੋ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਤੇ ਬੀਤੇ ਜਿਹੜੇ 3 ਦਿਨਾਂ ਦੇ ਵਿੱਚ ਲਗਾਤਾਰ ਹਰਜੋਤ ਸਿੰਘ ਜੀ ਸਾਰੇ ਹੀ ਸਰੋਤਿਆਂ ਨੇ ਨਨਕਾਣਾ ਸਾਹਿਬ ਦੀ ਕਵਰੇਜ ਦੇ ਵਿੱਚ ਜੋ ਸਾਥ ਦਿੱਤਾ ਆ, ਉਸ ਦਾ ਜਿਹੜਾ ਸਰਵਣ ਕੀਤਾ ਆ, ਉਸ ਦੇ ਲਈ ਸਾਰੇ ਹੀ ਸਪੋਰਟਰਸ ਦਾ, ਸੁਣਨ ਵਾਲਿਆਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਾਲਾਂ ਦੇ ਵਿੱਚ ਉਮੀਦ ਕਰਦੇ ਹਾਂ ਬਾਬਾ ਨਾਨਕ ਇੱਦਾਂ ਹੀ ਜਿਹੜਾ ਆਪਣਾ ਮੇਰ ਭਰਿਆ ਹੱਥ ਬਣਾ ਕੇ ਰੱਖੇ, ਤੇ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਸਾਰੇ ਹੀ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ, ਜਿਹੜੇ ਵੀ ਸਪੋਰਟਰਸ ਨੇ ਉਹਨਾਂ ਤੱਕ ਉੱਥੋਂ ਦੇ ਜਿਹੜੇ ਸਮਾਗਮ ਆ ਉਹ ਇੱਦਾਂ ਹੀ ਪਹੁੰਚਾਉਂਦੇ ਰਹੀਏ। ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਤੇ ਸਾਰਿਆਂ ਦਾ ਇੱਕ ਵਾਰੀ ਫੇਰ ਅਸੀਂ ਬਹੁਤ ਬਹੁਤ ਜਿਹੜਾ ਉਹ ਧੰਨਵਾਦ ਕਰਦੇ ਹਾਂ। ਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭਨਾਂ ਨੂੰ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO